ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਆ। ਵੱਖ-ਵੱਖ ਇਸ਼ੂਜ਼ ਦੇ ਟੌਪਿਕਸ ਨੂੰ ਲੈ ਕੇ ਆਉਂਦੇ ਆ, ਜਿਸ ਦੇ ਵਿੱਚ ਤੁਹਾਡੀਆਂ ਵੀ ਕਾਲਸ, ਤੁਹਾਡੇ ਵੀ ਜਿਹੜੇ ਸੁਝਾਅ ਵਿਚਾਰ ਜਿਹੜੇ ਆ ਉਹਨਾਂ ਦਾ ਸਵਾਗਤ ਕਰਦੇ ਆ। ਤੁਸੀਂ ਵੀ ਕਾਲ ਕਰ ਸਕਦੇ ਹੁੰਦੇ ਆ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਸਾਂਝੇ ਕਰਨ ਦੇ ਲਈ। ਵੀਕਐਂਡ ਦੇ ਉੱਤੇ ਵੈਸੇ ਤਾਂ ਅਸੀਂ ਪੰਜਾਬੀ ਰੇਡੀਓ US ਦੀ ਟੀਮ, ਕਿਉਂਕਿ ਇੱਥੇ US ਦੇ ਵਿੱਚ ਆਪਾਂ ਤੇ ਇੱਥੇ ਵੱਖ-ਵੱਖ ਸਮਾਗਮ ਸੀ, ਉਸ ਦੇ ਵਿੱਚ ਆਪਾਂ ਬਿਜ਼ੀ ਸੀਗੇ। ਉਸ ਦੇ ਬਾਬਤ ਤੁਹਾਨੂੰ ਕਵਰੇਜ ਜਿਹੜੀ ਉਹ ਦਿਖਾ ਰਹੇ ਸੀਗੇ, ਚਾਹੇ ਉਹ ਟਰੱਕਿੰਗ ਸ਼ੋਅ ਆ ਤੇ ਚਾਹੇ ਉਹ ਜਿਹੜਾ ਨਗਰ ਕੀਰਤਨ ਆ ਉਸ ਦੇ ਬਾਬਤ ਤੁਸੀਂ ਉੱਥੇ ਮਿਲੇ। ਬੜੇ ਪਿਆਰ ਦੇ ਨਾਲ ਬੜਾ ਮਾਣ ਸਤਿਕਾਰ ਕੀਤਾ ਆ, ਹੌਸਲਾ ਅਫਜ਼ਾਈ ਕੀਤੀ। ਉਸ ਚੀਜ਼ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇਸ ਸਭ ਦੇ ਕਾਸੇ ਇਸ ਦੇ ਬੈਕਗਰਾਊਂਡ ਦੇ ਵਿੱਚ ਜਿਸ ਮੁਲਕ ਨੂੰ ਛੱਡ ਕੇ ਆਪਾਂ ਆਏ ਹਾਂ, ਉੱਥੇ ਇਸ ਵੀਕਐਂਡ ਦੇ ਉੱਤੇ ਕਾਫੀ ਕੁਛ ਜਿਹੜਾ ਉਹ ਵਾਪਰਿਆ, ਹਿੰਸਕ ਰੂਪ ਜਿਹੜਾ ਉਹ ਅਖਤਿਆਰ ਕਰ ਗਿਆ। ਅੱਜ ਜਿਹੜੀ ਦੇ ਟੌਪਿਕ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਹਾਂਗੀਰਪੁਰੀ ਦੇ ਵਿੱਚ ਜੋ ਇਸ ਟਾਈਮ ਹਿੰਸਾ ਚੱਲ ਰਹੀ ਆ, ਜੋ ਸਥਿਤੀ ਜਿਹੜੀ ਇਸ ਟਾਈਮ ਉੱਥੇ ਬਣੀ ਹੋਈ ਆ, ਉਸ ਦੇ ਬਾਰੇ ਗੱਲ ਕਰਾਂਗੇ। ਤੇ ਨਾਲ ਸਵਾਲ ਇਹ ਵੀ ਹੋਣਗੇ ਵੀ ਕੀ ਆ ਰਹੇ ਭਾਰਤ ਦਾ ਭਵਿੱਖ ਇਹੀ ਹੈ? ਕੀ ਆਪਾਂ ਨੂੰ ਹਰ ਵਾਰੀ ਇਹੀ ਚੀਜ਼ ਆਏ ਦਿਨ ਆਏ ਮਹੀਨੇ ਆਪਾਂ ਨੂੰ ਇਹੀ ਚੀਜ਼ਾਂ ਦੇਖਣ ਨੂੰ ਸੁਣਨ ਨੂੰ ਮਿਲਣਗੀਆਂ ਕਿ ਮਾਈਨੋਰਟੀਜ਼ ਨੂੰ ਲੈ ਕੇ ਉੱਥੇ ਦਾ ਜਿਹੜਾ ਇਸ ਟਾਈਮ ਜਿਹੜੀ ਮੈਜੋਰਟੀ ਦੇ ਵਿੱਚ ਹੈਗੇ ਨੇ, ਕਿ ਉਹ ਇਸੇ ਤਰੀਕੇ ਦੇ ਨਾਲ ਹੀ ਸੋਚ ਜਿਹੜੀ ਉਹ ਰੱਖਣਗੇ ਕਿ ਇਹ ਤਣਾਅ ਭਰਪੂਰ ਸਥਿਤੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਰਹਿਣ ਵਾਲੀ ਆ, ਕਿ ਇਹ ਆ ਨਿਊ ਇੰਡੀਆ? ਇਹ ਜਿਹੜੇ ਸਵਾਲ ਨਾਲ ਦੇ ਨਾਲ ਰਹਿਣਗੇ। ਤੁਸੀਂ ਵੀ ਸਰੋਤਿਓ ਆਪਣੇ ਵਿਚਾਰਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਇਸ ਸੱਥ ਦੇ ਵਿੱਚ ਤੁਸੀਂ ਯੋਗਦਾਨ ਸਾਂਝ ਜਿਹੜੀ ਉਹ ਪਾ ਸਕੋਗੇ। ਸੋ ਪ੍ਰਵੀਨ ਜੀ, ਆਪਾਂ ਦੇਖਿਆ ਜਹਾਂਗੀਰਪੁਰੀ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਵਾਪਰਿਆ। ਸੋ ਸਾਰਾ ਕੁਛ ਆਪਾਂ ਤੁਹਾਨੂੰ ਲੜੀਦਾਰ ਜੋੜ ਕੇ ਦੱਸਾਂਗੇ ਕੀ ਸ਼ੁਰੂਆਤ ਹੋਈ, ਕਿੱਥੇ ਕੀ ਹੋਇਆ, ਕਿਉਂ ਇੱਧਰਲੇ ਪਾਸੇ ਨੂੰ ਗੱਲ ਜਿਹੜੀ ਉਹ ਜਾ ਰਹੀ ਆ, ਤੇ ਬਾਕੀ ਆਪਣੇ ਸਰੋਤਿਆਂ ਦੇ ਵਿਚਾਰ ਵੀ ਆਪਾਂ ਜਾਣਾਂਗੇ। ਹਾਂਜੀ, ਬਿਲਕੁਲ। ਦਿੱਲੀ ਜਹਾਂਗੀਰਪੁਰੀ ਦੇ ਵਿੱਚ ਜੋ ਹੋਇਆ ਉਹਦੀ ਬਾਬਤ ਤਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਦੋ ਤਿੰਨ ਗੱਲਾਂ ਜਿਹੜੀਆਂ ਵਾ ਉਹ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਚੱਲੀਏ। ਪਹਿਲੀ ਗੱਲ ਤਾਂ ਇਹ ਹੈ ਵੀ ਇਸ ਪ੍ਰੋਗਰਾਮ ਦਾ ਮੰਤਵ ਜਾਂ ਇਸ ਚਰਚਾ ਦਾ ਮੰਤਵ ਕਿਸੇ ਧਰਮ ਵਿਸ਼ੇਸ਼ ਦੇ ਧਾਰਮਿਕ ਤਿਉਹਾਰਾਂ ਤੇ ਟੀਕਾ ਟਿੱਪਣੀ ਕਰਨਾ ਬਿਲਕੁਲ ਨਹੀਂ ਹੈ, ਕਿਉਂਕਿ ਬਹੁਤ ਲੋਕਾਂ ਨੂੰ ਸ਼ਾਇਦ ਇਹ ਹੋ ਸਕਦਾ, ਕਿਉਂਕਿ ਨੈਰੇਟਿਵ ਬਣ ਰਿਹਾ ਨਾ। ਨੈਰੇਟਿਵ ਕੀ ਬਣ ਰਿਹਾ? ਨੈਰੇਟਿਵ ਤੇ ਹੀ ਗੱਲ ਕਰਾਂਗੇ। ਸਾਰੀ ਜਿਹੜੀ ਗੇਮ ਆ, ਪੋਲੀਟੀਕਲ ਗੇਮ ਜਿਹੜੀ ਆ, ਉਹ ਨੈਰੇਟਿਵ ਤੇ ਘੁੰਮ ਰਹੀ ਆ। ਨੈਰੇਟਿਵ ਇਹ ਬਣ ਰਿਹਾ ਵੀ ਹਿੰਦੂਆਂ ਦੇ ਧਾਰਮਿਕ ਜੋ ਸਮਾਗਮ ਆ, ਜਾਂ ਹਿੰਦੂਆਂ ਦੇ ਜਿਹੜੇ ਧਰਮ ਹੈ, ਜਿਹੜੇ ਘੱਟ ਗਿਣਤੀਆਂ ਵਰਗ ਨੇ, ਲੋਕ ਨੇ, ਉਹਨਾਂ ਧਾਰਮਿਕ ਸਮਾਗਮਾਂ ਨੂੰ ਪਸੰਦ ਨਹੀਂ ਕਰਦੇ। ਇਸ ਕਰਕੇ ਇਹ ਜਿਹੜਾ ਹੁੜਦੁੰਗ ਹੈ ਸਾਰਾ ਉਹ ਪਾਇਆ ਜਾ ਰਿਹਾ ਹੈ। ਤਾਂ ਸਾਡਾ ਮੰਤਵ ਗਲਤ ਨੈਰੇਟਿਵ ਨੂੰ ਤੋੜਨਾ, ਨਾ ਕਿ ਉਹਦੀ ਪੂਜਾ ਭਗਤੀ ਕਰਨੀ ਆ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਧਰਮ ਵਰਗ ਵਿਸ਼ੇਸ਼ ਨੂੰ ਨਿੰਦਣਾ, ਜਾਂ ਉਹਦੇ ਧਾਰਮਿਕ ਜੋ ਰਸਮੋ ਰਿਵਾਜ ਨੇ, ਉਹਨਾਂ ਦੀਆਂ ਜਯੰਤੀਆਂ ਨੇ, ਜਾਂ ਉਹਨਾਂ ਦੇ ਰੋਜ਼ੇ ਨੇ, ਉਹਨਾਂ ਤੇ ਕਿੰਤੂ ਕਰਨਾ ਬਿਲਕੁਲ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਭਾਈਚਾਰਕ ਸਦਭਾਵਨਾ ਬਣੀ ਰਹੇ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜੋ ਪੋਲੀਟੀਕਲ ਗੇਮ ਚੱਲ ਰਹੀ ਹੈ, ਜੋ ਡਿਬੇਟ ਚੱਲ ਰਹੀ ਹੈ, ਜੋ ਪੋਲੀਟੀਕਲ ਇਸ ਵੇਲੇ 2024 ਦੀ ਤਿਆਰੀ ਚੱਲ ਰਹੀ ਹੈ, ਉਹਦੇ ਆੜ ਦੇ ਹੇਠ ਜਾਂ ਉਹਦੇ ਲਈ ਮਾਈਨੋਰਟੀਜ਼ ਨੂੰ ਜਾਂ ਦੇਸ਼ ਦਾ ਜਿਹੜਾ ਫਿਰਕੂ ਮਾਹੌਲ ਆ ਉਹਨੂੰ ਗੰਧਲਾ ਕੀਤਾ ਜਾ ਰਿਹਾ। ਤਾਂ ਇਹਦੀ ਬਾਬਤ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਵਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਉੱਤੇ ਗੌਰ ਕਰਨ ਵਾਲੀ ਹੈ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ, ਬਹੁਤ ਸਾਰੇ ਕੋਟ ਇਹੋ ਜਿਹੇ ਨੇ ਜਿਨ੍ਹਾਂ ਤੇ ਗੌਰ ਕਰਨ ਵਾਲੀ। ਸੋ ਹਰ ਸਰੋਤਾ, ਹਰ ਦਰਸ਼ਕ ਇਸ ਚੀਜ਼ ਨੂੰ ਸਮਝੇ ਕਿ ਆਪਾਂ ਇੱਥੇ ਜੇਕਰ ਜੁੜੇ ਆ, ਮਿਲੇ ਆ, ਤਾਂ ਇਹਨਾਂ ਚੀਜ਼ਾਂ ਦਾ ਮੰਤਵ ਜਿਹੜਾ ਮੰਤਵ ਆ, ਓਨਲੀ ਵਨ ਐਂਡ ਓਨਲੀ ਮੰਤਵ ਆ, ਉਹ ਇਹ ਹੈ ਕਿ ਪੋਲੀਟੀਕਲ ਜਿਹੜੇ ਗੇਮ ਚੇਂਜਰ ਨੇ, ਜਿਹੜੇ ਬੈਕ ਵੈਂਚਰਸ ਨੇ, ਜਿਹੜੇ ਸਮੂਰੇ ਨਹੀਂ ਆ ਰਹੇ, ਕਿਉਂਕਿ ਇਸ ਵੇਲੇ ਕਿਸੇ ਲੀਡਰ ਦਾ ਬੱਚਾ ਜਹਾਂਗੀਰਪੁਰੀ ਦੇ ਵਿੱਚ ਨਹੀਂ ਹੈ। ਔਰ ਅਸੀਂ ਇਹ ਗੱਲ ਹੋਰ ਜਿਹੜੀ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ, ਉਹ ਇਹ ਹੈ ਕਿ ਜੇਕਰ ਅਸੀਂ ਕਈ ਵਾਰੀ ਸੋਚ ਲੈਂਦੇ ਯਾਰ ਦਿੱਲੀ ਹੋਇਆ ਸਾਡਾ ਕੀ ਆ, ਪਰ ਇਹ ਖਰਗੋਣ ਤੋਂ ਚੱਲੀ ਆ ਹਿੰਸਾ, ਜਿਹੜੀ ਵੀਰਵਾਰ ਨੂੰ ਖਰਗੋਣ ਚ ਸੀਗੀ, ਤੇ ਅੱਜ ਉੱਥੇ ਜਿਹੜਾ ਦਿਨ ਆ ਸੋਮਵਾਰ,
ਉੱਥੇ ਜਾਂ ਮੰਗਲਵਾਰ ਕਹਿ ਲਓ, ਉੱਥੇ ਪਹੁੰਚ ਗਈ ਆ, ਤਾਂ ਮਾਫ਼ ਕਰਨਾ ਇਹ ਤੁਹਾਡੇ ਘਰ ਤੋਂ ਕੋਈ ਬਹੁਤੀ ਦੂਰ ਨਹੀਂ ਹੈ। ਨਹੀਂ। ਸੋ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪੈਣਾ ਵਾ। ਤੁਹਾਡੇ ਵੱਲੋਂ ਇੱਕ ਕੰਸਟਰਕਟਿਵ ਡਿਬੇਟ, ਕੰਸਟਰਕਟਿਵ ਸੁਜੈਸ਼ਨਸ ਦੀ ਸਾਨੂੰ ਹਮੇਸ਼ਾ ਅਸੀਂ ਐਕਸਪੈਕਟ ਕਰਦੇ ਹਾਂ, ਸਾਨੂੰ ਉਮੀਦ ਰਹਿੰਦੀ ਹੈ ਔਰ ਕਰਦੇ ਵੀ ਚੱਲਾਂਗੇ। ਜੀ ਰਾਜ ਜੀ, ਜੇਕਰ ਤੁਹਾਡੇ ਕੋਲੇ ਕੋਈ ਇਸ ਬਾਬਤ ਲੇਟੈਸਟ ਜਾਂ ਇਸ ਬਾਬਤ ਜੋ ਜਹਾਂਗੀਰਪੁਰ ਦੇ ਵਿੱਚ ਜੋ ਕੁਛ ਹੋਇਆ, ਉਹਦੀ ਬਾਬਤ ਜੇ ਕੋਈ 4-5 ਅੰਕੜੇ ਤਾਂ ਜ਼ਰੂਰ ਦੱਸੋ। ਉਸ ਤੋਂ ਬਾਅਦ ਫਿਰ ਆਪਾਂ ਤਫਸੀਲ ਇਹਨਾਂ ਘਟਨਾਵਾਂ ਤੇ ਚਰਚਾ ਕਰਦੇ ਚੱਲਾਂਗੇ। ਜੀ, ਬਿਲਕੁਲ। ਦੇਖੋ, ਜੋ ਇਸ ਟਾਈਮ ਆਪਣੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ, ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਪ੍ਰਵੀਨ ਜੀ ਵੀ ਕਿਸ ਤਰੀਕੇ ਦੇ ਨਾਲ 2020 ਦੇ ਵਿੱਚ ਦਿੱਲੀ ਦੇ ਵਿੱਚ ਫਿਰ ਫਿਰਕੂ ਝੜਪ ਜਿਹੜੀ ਉਹ ਹੋਈ ਸੀ, ਜਿਹੜੀ CAA ਦੇ ਵਿਰੋਧ ਤੋਂ ਬਾਅਦ ਦੇ ਵਿੱਚ ਜੋ ਕੁਛ ਵਾਪਰਿਆ ਆ। ਜਿੱਦਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਪ੍ਰਵੀਨ ਵੀ, ਇਹ ਨਿੱਤ ਆਏ ਦਿਨ ਦਾ ਕਿਉਂ ਮਾਮਲਾ ਜਿਹੜਾ ਇਹ ਬਣਦਾ ਜਾ ਰਿਹਾ ਆ। ਹੂੰ, ਕੀ ਇਹ ਸਥਿਤੀ ਅਜਿਹੀ ਤਿਆਰ ਕਰ ਦਿੱਤੀ ਗਈ ਹੈ? ਆਪਾਂ ਕੁਝ ਸਮਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਵੀ ਲੋਕਾਂ ਦੇ ਮਨਾਂ ਦੇ ਵਿੱਚ ਹੇਟ, ਨਫ਼ਰਤ ਇੰਨੀ ਕੁ ਵਧਾ ਦਿੱਤੀ ਗਈ ਆ ਵੀ ਉਹ ਮਨੁੱਖੀ ਬੰਬ ਜਿਹੜੇ ਉਹ ਬਣਾਈ ਜਾ ਰਹੇ ਨੇ। ਹੁਣ ਨਿੱਕੀ-ਨਿੱਕੀ ਗੱਲ ਦੇ ਉੱਤੇ ਅੱਗੇ ਵੀ ਦੇਖੋ, ਇਹ ਜਹਾਂਗੀਰਪੁਰੀ ਦੀਆਂ ਮੈਂ ਬਾਅਦ ਦੇ ਵਿੱਚ ਵੀਡੀਓਜ਼ ਦੇਖ ਰਿਹਾ ਸੀ, ਉੱਥੇ ਹੀ ਹਿੰਦੂ ਰਹਿੰਦਾ ਹੈ, ਉੱਥੇ ਹੀ ਮੁਸਲਿਮ ਰਹਿੰਦਾ, ਇਕੱਠੇ ਰਹਿੰਦੇ ਆ ਜੀ, ਅਸੀਂ ਤੇ ਭਾਈ ਆ, ਅਸੀਂ ਤੇ ਭਰਾ ਹੈਗੇ ਆ। ਅੱਜ ਤੱਕ ਕਦੀ ਕੋਈ ਏਦਾਂ ਦੀ ਚੀਜ਼ ਨਹੀਂ ਦੇਖੀ। ਅਚਨਚੇਤੇ ਕੌਣ ਅੱਗ ਲਾ ਕੇ ਜਿਹੜਾ ਉਹ ਤੁਰ ਜਾਂਦਾ ਹੈਗਾ। ਹੂੰ, ਇਹ ਸਥਿਤੀ ਜਿਹੜੀ ਆ ਬਹੁਤ ਮਾੜੀ ਜਿਹੜੀ ਪ੍ਰਵੀਨ ਜੀ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਸੋ ਇੱਕ ਪਾਸਿਓਂ ਕਹਿ ਰਹੇ ਆ ਵੀ ਉਹਨਾਂ ਨੇ ਪਥਰਾਵ ਸ਼ੁਰੂ ਕੀਤਾ, ਦੂਜੇ ਪਾਸੇ ਵਾਲੇ ਕਹਿ ਰਹੇ ਜੀ ਨਹੀਂ ਜੀ ਇਹਨਾਂ ਨੇ ਸ਼ੁਰੂ ਕੀਤਾ। ਉਹਨਾਂ ਨੇ ਜਿਹੜੇ ਭੜਕਾਊ ਜਿਹੜੇ ਸਲੋਗਨ ਆ ਉਹ ਦੇਣੇ ਸ਼ੁਰੂ ਕੀਤੇ, ਆਰਗੂਮੈਂਟ ਤੱਕ ਜਿਹੜੀ ਉਹ ਗੱਲ ਬਣੀ। ਦਿੱਲੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ 23 ਜਾਣਿਆਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਲਿਆ ਹੈਗਾ, ਜਿਨ੍ਹਾਂ 'ਚ 2 ਜਿਹੜੇ ਮਾਈਨਰ ਉਹ ਵੀ ਦੱਸੇ ਆ। ਪੁਲਿਸ ਦੀ ਕ੍ਰਾਈਮ ਬ੍ਰਾਂਚ ਆ, ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਹੁਣ ਤੱਕ 13 ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਆ, ਉਹਨਾਂ ਨੇ ਇੱਕ ਸਾਂਝਾ ਸਟੇਟਮੈਂਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦੇ ਉੱਤੇ ਉਹਨਾਂ ਨੇ ਸ਼ੌਕ ਜ਼ਾਹਰ ਕੀਤਾ ਆ ਵੀ ਇਹ ਅਜੇ ਤੱਕ ਚੁੱਪ ਕਿਉਂ ਬੈਠੇ ਆ, ਉੱਦਾਂ ਮਨ ਕੀ ਬਾਤ ਤਾਂ ਬੜੀ ਜਲਦੀ ਜਿਹੜੀ ਉਹ ਕਰ ਲੈਂਦੇ ਹੈਗੇ ਆ। ਸੋ ਪ੍ਰਵੀਨ ਜੀ, ਜੇ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਜੀ, ਕਿੱਦਾਂ, ਕਿੱਥੇ-ਕਿੱਥੇ ਕੀ ਚੀਜ਼ ਵਾਪਰੀ ਜਿਹੜੀ ਇਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਗਈ ਹੈਗੀ ਆ। ਇੱਕ ਪਾਸੇ ਰੋਜ਼ੇ ਜਿਹੜੇ ਆ ਮੁਸਲਮਾਨਾਂ ਦੇ ਚੱਲ ਰਹੇ ਆ, ਦੂਜੇ ਪਾਸੇ ਹਨੂੰਮਾਨ ਜਯੰਤੀ ਦਾ ਉਹ ਜਿਹੜਾ ਉਹ ਮੌਕਾ ਸੀਗਾ। ਸੋ ਜਿੱਥੇ ਤਾਂ ਧਰਮ ਦੀਆਂ ਗੱਲਾਂ ਹੋਣੀਆਂ ਸੀਗੀਆਂ, ਲੋਕਾਂ ਦੇ ਹੱਥਾਂ 'ਚ ਰੋੜੇ ਤੇ ਲੋਕਾਂ ਦੇ ਹੱਥਾਂ 'ਚ ਤਲਵਾਰਾਂ ਕਿਉਂ ਆ ਗਈਆਂ? ਬਿਲਕੁਲ ਸਾਨੂੰ ਇਹ ਤੁਹਾਡਾ ਸਵਾਲ ਬੜਾ ਵਾਜਬ ਆ ਤੇ ਬੜਾ ਅਹਿਮ ਵੀ ਹੈ ਤੇ ਹੋਣਾ ਵੀ ਚਾਹੀਦਾ ਵੀ ਜਦੋਂ ਧਾਰਮਿਕ ਦਿਨ ਚੱਲ ਰਹੇ ਸੀ ਔਰ ਦੇਖੋ ਕਿੰਨੀ ਇਤਫਾਕਨ ਦੀ ਚੀਜ਼ ਹੈ ਵੀ ਇੱਕ ਪਾਸੇ ਹਿੰਦੂ ਤਿਉਹਾਰ ਮਨਾ ਰਹੇ ਨੇ, ਨਾਮ ਨੌਮੀ ਜਾਂ ਰਾਮ ਨੌਮੀ ਜਾਂ ਹਨੂੰਮਾਨ ਜਯੰਤੀ, ਦੂਜੇ ਪਾਸੇ ਮੁਸਲਮਾਨ ਭਾਈਚਾਰੇ ਦੇ ਤਿਉਹਾਰ ਚੱਲ ਰਹੇ ਨੇ, ਉਹਨਾਂ ਦੇ ਰੋਜ਼ੇ ਚੱਲ ਰਹੇ ਨੇ, ਉਹਨਾਂ ਦੇ ਵੀ ਆਪਦੇ ਧਾਰਮਿਕ ਤਿਉਹਾਰ ਨੇ, ਦਿਨ ਨੇ। ਤੀਜੇ ਪਾਸੇ ਅਸੀਂ ਵਿਸਾਖੀ, ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਆ, ਅਸੀਂ ਵਿਸਾਖੀ ਸੈਲੀਬ੍ਰੇਟ ਕਰ ਰਹੇ ਹਾਂ। ਸੋ ਜਿਹੜੀ ਇਨਸਾਨੀਅਤ ਦੀ ਸੋਚ ਆ ਜਾਂ ਜੋ ਧਰਮ, ਕਿਉਂਕਿ ਧਰਮ ਕਦੇ ਵੀ ਕਿਸੇ ਨੂੰ ਤੋੜਦਾ ਨਹੀਂ ਹੈ, ਧਰਮ ਹਮੇਸ਼ਾ ਜੋੜਦਾ। ਹੂੰ, ਉਹ ਗੱਲ ਵੱਖਰੀ ਹੈ ਕਿ ਅਸੀਂ ਧਰਮ ਨੂੰ ਡਿਫਰੈਂਟ ਐਂਗਲ ਨਾਲ ਲੈਂਦੇ ਹਾਂ, ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਤੁਸੀਂ ਹਿੰਦੂ ਭਾਈਚਾਰੇ ਦੇ ਵਿੱਚ ਇਹ ਨਹੀਂ ਲਿਖਿਆ ਕਿਤੇ ਵੀ ਤੁਸੀਂ ਮਸਜਿਦ ਤੇ ਚੜ੍ਹ ਕੇ ਝੰਡਾ ਲਹਿਰਾ ਦਿਓ। ਕਿਤੇ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਗ੍ਰੰਥਾਂ ਸ਼ਾਸਤਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਲਿਖੀਆਂ ਹੋਣੀਆਂ ਕਿ ਤੁਸੀਂ ਹਿੰਦੂ ਦਾ ਕਤਲ ਕਰ ਦਿਓ। ਕਿਤੇ ਗੁਰਬਾਣੀ 'ਚ ਨਹੀਂ ਲਿਖਿਆ, ਕਿਤੇ ਬੋਧੀਆਂ ਦੇ ਨਹੀਂ ਲਿਖਿਆ, ਕਿਤੇ ਵੀ ਇਹ ਚੀਜ਼ਾਂ ਨਹੀਂ ਲਿਖੀਆਂ। ਪਰ ਅਸਲ ਦੇ ਵਿੱਚ ਨਾ ਕਈ ਚਿੰਗਾੜੀਆਂ ਸਿੱਟਦੇ ਆ ਲੋਕ, ਤਾਂ ਸਾਨੂੰ ਇਹਨਾਂ ਚਿੰਗਾੜੀਆਂ ਤੋਂ ਬਚਣਾ ਚਾਹੀਦਾ। ਜਿੱਥੇ ਅਸੀਂ ਆਪ ਤਾਂ ਬਚ ਜਾਂਦੇ ਕਈ ਵਾਰੀ, ਪਰ ਸਾਨੂੰ ਤੇ ਉਹ ਜ਼ਮਾਨਾ ਬਚਾ ਨਹੀਂ ਹੁੰਦਾ, ਕਿਉਂਕਿ ਹੂੰ, ਹੂੰ, ਜ਼ਮਾਨਾ ਕਈ ਵਾਰੀ ਕਿਸੇ ਏਜੰਡਾ ਵਿਸ਼ੇਸ਼ ਦੇ ਮਗਰ ਲੱਗਿਆ ਹੁੰਦਾ। ਬਿਲਕੁਲ ਜਿਹੜੇ ਹਾਲਾਤ ਨੇ, ਤੁਸੀਂ ਵੇਖੋ ਅੱਜ ਤੋਂ 2 ਕੁ ਮਹੀਨੇ ਤੁਹਾਨੂੰ ਮੈਂ ਮਗਰ ਲੈ ਚੱਲਦਾ ਵਾਂ, ਧਰਮ ਸੰਸਦ ਹੋਈ ਸੀ। ਉਸ ਜੀ, ਧਰਮ ਸੰਸਦ ਦੇ ਵਿੱਚ ਕਿੰਨੀਆਂ ਹੇਟ ਸਪੀਚਸ ਹੋਈਆਂ, ਕਿੰਨਾ ਕੁਛ ਹੂੰ, ਕਿਹਾ ਗਿਆ ਮੁਸਲਮਾਨ ਭਾਈਚਾਰੇ ਨੂੰ। ਉਹ ਬੰਦਾ ਮੱਧ ਪ੍ਰਦੇਸ਼ ਤੋਂ ਫੜ ਵੀ ਲਿਆ ਗਿਆ, ਪਰ ਬਾਵਜੂਦ ਇਸ ਦੇ ਉਸ ਤੋਂ ਬਾਅਦ ਹਿੰਦੂ ਮਹਾਪੰਚਾਇਤ ਹੁੰਦੀ ਹੈ ਇੱਕ, ਜੇ ਮੈਂ ਗਲਤ ਨਾ ਹੋਵਾਂ, ਜਿਹੜੀ ਹਿੰਦੂ ਮਹਾਪੰਚਾਇਤ ਹੁੰਦੀ ਹੈ ਨਾ, ਉਹ ਆ ਲੰਘੇ ਦਿਨਾਂ ਦੀਆਂ ਗੱਲਾਂ ਹੈ, ਜੇ ਆਪਾਂ ਕਰ ਲਈਏ ਅਪ੍ਰੈਲ ਦੀਆਂ ਗੱਲਾਂ ਨੇ। ਉਹਦੇ ਵਿੱਚ ਵੀ ਇੱਕ ਮਹੰਤ ਬਜਰੰਗ ਆ ਕੋਈ, ਮਣੀ ਉਦਾਸ ਸਿੰਘ ਹੋਰਾਂ ਜਿਹੜਾ ਉਹਦੇ ਨਾਲ ਤਾਲੁਕਾਤ ਆ ਉਹਨਾਂ ਦਾ, ਉਹ ਤਾਂ ਮੁਸਲਮਾਨ ਔਰਤਾਂ ਉੱਤੇ ਭੱਦੀਆਂ ਟਿੱਪਣੀਆਂ ਕਰ ਰਿਹਾ ਵਾ, ਔਰ ਇੰਨੀਆਂ ਭੱਦੀਆਂ ਕਿ ਉਹ ਟਿੱਪਣੀਆਂ ਔਨ 에ਅਰ ਬੋਲੀਆਂ ਨਹੀਂ ਜਾ ਸਕਦੀਆਂ ਜੀ। ਜਿਸ ਤਰੀਕੇ ਨਾਲ ਉਹਨੇ ਕੀਤੀਆਂ। ਕੀ ਕੀ ਇਹ ਚਿੰਗਿਆੜੀਆਂ ਸਿੱਟਣ ਵਾਲਾ ਕੰਮ ਨਹੀਂ ਸੀਗਾ, ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕੇ ਇਹਨਾਂ ਚੀਜ਼ਾਂ ਨੂੰ?
ਕਿ ਇਹ ਚੀਜ਼ਾਂ ਲੋਕਾਂ ਜਿਹੜੇ ਕੱਟੜ ਲੋਕ ਨੇ ਹਰੇਕ ਫਿਰਕੇ ਦੇ ਵਿੱਚ ਉਹਨਾਂ ਦੀ ਗਿਣਤੀ ਘੱਟ ਵੱਧ ਹੋ ਜਾਂਦੀ, ਪਰ ਹੁੰਦੇ ਜ਼ਰੂਰ ਆ। ਹੂੰ, ਉਹਨਾਂ ਨੂੰ ਪ੍ਰਵੋਕਣ ਨਹੀਂ ਸੀਗਾ, ਬਿਲਕੁਲ ਸੀਗਾ। ਅਸੀਂ ਵੇਖਿਆ ਵੀ ਖਰਗੋਨ ਦੇ ਵਿੱਚ ਜੋ ਹਿੰਸਾ ਹੋਈ, ਉਸ ਹਿੰਸਾ ਤੋਂ ਬਾਅਦ ਹਾਲਾਂਕਿ ਦੋਨਾਂ ਭਾਈਚਾਰਿਆਂ ਦੇ ਲੋਕ ਆਮੋ-ਸਾਹਮਣੇ ਆ ਗਏ ਸੀ। ਹਮੇਸ਼ਾ ਇਹ ਗੱਲ ਕਹਿੰਦੇ ਆ ਪੰਜਾਬੀ ਰੇਡੀਓ ਯੂਐਸਏ ਦੇ ਮੰਚ ਤੇ ਜਾਂ ਕਿਤੇ ਵੀ ਆਫ ਏਅਰ ਵੀ ਅਸੀਂ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹ ਗੱਲ ਕਹਿੰਦੇ ਕਿ ਫਿਰਕੂ ਟਕਰਾਅ ਤੋਂ ਬਚੋ। ਹੂੰ, ਇੱਕ ਫਿਰਕੂ ਛੋਟਾ ਟਕਰਾਅ ਵੀ ਹੋ ਸਕਦਾ ਤੁਹਾਡਾ ਭਰਾਵਾਂ ਦਾ ਆਪਸੀ ਮਾੜਾ-ਮੋਟਾ ਲੂਣ ਮਿਰਚ ਨਾਲ ਲੈਣ-ਦੇਣ ਤੋਂ ਹੋ ਗਿਆ, ਪਰ ਉਹ ਫਿਰਕੂ ਨਹੀਂ ਰਹਿਣਾ ਬਾਅਦ ਦੇ ਵਿੱਚ, ਉਹ ਛੋਟਾ ਨਹੀਂ ਰਹਿਣਾ, ਉਹ 2 ਪਰਿਵਾਰਾਂ ਦੀ ਗੱਲ ਨਹੀਂ ਰਹਿਣੀ, ਉਹਨੇ ਵੱਡਾ ਰੂਪ ਧਾਰਨ ਕਰ ਜਾਣਾ ਵਾ। ਔਰ ਸਿਆਸੀ ਲੋਕ ਇਹਨਾਂ ਨੇ ਉਹ ਚੀਜ਼ਾਂ ਬੁਝਣ ਨਹੀਂ ਦੇਣੀਆਂ, ਮਾਫ਼ ਕਰਨਾ ਉਹਨਾਂ ਨੇ ਉਹ ਏਜੰਡਾ ਆਪਦਾ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਇੱਥੇ ਆ। ਇੱਥੇ ਸਾਡੇ ਨਿੰਬੂ ਜਿਹੜਾ ਵਾ ਉਹ ₹300 ਕਿੱਲੋ ਆ। ਕਿਸੇ ਤੋਂ ਸੁਣਿਆ ਤੁਸੀਂ ਜੀ, ਕਿ ਨਿੰਬੂ ₹300 ਕਿੱਲੋ ਆ? ਕੋਈ ਹੈ ਉਹਦਾ ਫਿਕਰ? ਪੈਟਰੋਲ ਦੁਨੀਆ ₹105 ਪਵਾਉਣ ਨੂੰ ਪਵਾਈ ਜਾਂਦੀ ਹੈ। ਕਦੇ ਸੁਣਿਆ ਤੁਸੀਂ ਵੀ ₹105 ਤੇਲ ਹੋ ਗਿਆ ਯਾਰ, ਅਸੀਂ ਸਵਾਲ ਕਰੀਏ ਕਿਉਂ ਇੰਨਾ ਟੈਕਸ ਆ? 30% ਟੈਕਸ, 32 ਰੁਪਏ ਅਸੀਂ ਟੈਕਸ ਦੇ ਰਹੇ ਹਾਂ। ਕਿਉਂ ਦੇ ਰਹੇ ਹਾਂ? ਸਾਨੂੰ ਜਦੋਂ ਤੇਲ ਘਟਦਾ, ਭਾਅ ਘਟਦਾ, ਉਹਦਾ ਲਾਹਾ ਕਿਉਂ ਨਹੀਂ? ਸਾਡੇ ਜ਼ੁਬਾਨ ਤੋਂ ਸਵਾਲ ਕਿਉਂ ਕਾਇਮ ਹੋਏ? ਕਦੇ ਅਸੀਂ ਇਤਿਹਾਸ ਨੂੰ ਪੜ੍ਹਿਆ ਵਾ ਕਿ ਅੱਜ ਅਸੀਂ ਹਿੰਦੂ ਰਾਸ਼ਟਰ ਚੰਦ ਬੰਦੇ ਹਿੰਦੂ ਰਾਸ਼ਟਰ ਦਾ ਰਾਗ ਅਲਾਪਦੇ ਆ, ਜਿਨ੍ਹਾਂ ਨੇ ਜਿਨ੍ਹਾਂ ਨੇ ਤੁਸੀਂ 3-3 ਹਜ਼ਾਰ ਕਰੋੜ ਦੀਆਂ ਮੂਰਤੀਆਂ ਲਾਈਆਂ ਸਰਦਾਰ ਹੋਣਾਂ ਦੀਆਂ, ਸਰਦਾਰ ਵੱਲਭ ਭਾਈ ਪਟੇਲ ਦੀਆਂ, ਕਦੇ ਉਹਨਾਂ ਦੀਆਂ ਸਟੇਟਮੈਂਟਾਂ ਚੱਕ ਕੇ ਵੇਖੀਆਂ ਵਾ ਕਿ ਉਹ ਕੀ ਕਹਿੰਦੇ ਸੀ? ਉਹ ਕਹਿੰਦੇ ਸੀ ਹਿੰਦੂ ਰਾਸ਼ਟਰ ਇੱਕ ਬਕਵਾਸ ਆ, ਹਿੰਦੂ ਰਾਸ਼ਟਰ ਦੀ ਤਰਜਮਾਨੀ ਕਰਨਾ, ਹਿੰਦੂ ਰਾਸ਼ਟਰ ਬਣਾਉਣ ਦੀ ਜ਼ਿੱਦ ਕਰਨਾ, ਇਹ ਬਕਵਾਸ ਕਹਿੰਦੇ ਸੀ ਉਹ, ਸਰਦਾਰ ਵੱਲਭ ਭਾਈ ਪਟੇਲ। ਜੇ ਨਹੀਂ ਯਕੀਨ, ਹਲੇ ਵੀ ਸਟੇਟਮੈਂਟਾਂ ਕੱਢ ਸਕਦੇ ਹੋ, ਹਿੰਦੁਸਤਾਨ ਟਾਈਮਜ਼ ਦੀਆਂ ਸਟੇਟਮੈਂਟਸ ਨੇ ਉਹਨਾਂ ਟਾਈਮਾਂ ਦੇ ਵਿੱਚ। ਸੋ ਪਰ ਨਹੀਂ, ਅਸੀਂ ਸਿਰਫ ਇੱਕ ਸਿਆਸੀ ਟੂਲ ਬਣ ਕੇ, ਸਿਆਸੀ ਹੁੜਦੁੰਗਬਾਜ਼ੀ, ਕੁਝ ਕੁ ਚੰਦ ਸਿਆਸੀ ਲੋਕਾਂ ਦੇ ਜਿਹੜਾ ਵਾ ਉਹਨਾਂ ਦੇ ਕਹੇ ਤੇ ਅਸੀਂ ਇਹ ਸਾਰਾ ਕੁਛ ਕਰ ਰਹੇ ਹਾਂ। ਮੈਂ ਖਰਗੋਨ ਤੋਂ ਸ਼ੁਰੂਆਤ ਕੀਤੀ ਸੀ। ਖਰਗੋਨ ਜਾਂ ਕਹਿ ਲਓ ਹੁਬਲੀ, ਕਰੋਲੀ ਵਰਗੇ ਜਿਹੜੇ ਥਾਂ ਸੀਗੇ, ਜਿਹੜੀਆਂ ਉਹਨਾਂ 'ਚ ਘਟਨਾਵਾਂ ਵਾਪਰੀਆਂ ਸੀਗੀਆਂ, ਉਹਨਾਂ ਦੀ ਫਿਰਕੂ ਤਣਾਅ ਦਾ ਜਿਹੜਾ ਅੱਗ ਦਾ ਸੇਕ ਸੀਗਾ, ਉਹ ਜਹਾਂਗੀਰਪੁਰੀ ਇਲਾਕੇ ਤੱਕ ਵੀ ਪਹੁੰਚ ਗਿਆ ਵਾ। ਤੇ 2020 ਦੇ ਵਿੱਚ ਜਿਹੜੀ ਫਿਰਕੂ ਹਿੰਸਾ ਹੋਈ ਸੀ ਦਿੱਲੀ ਦੇ ਵਿੱਚ, ਉਸ ਤੋਂ ਬਾਅਦ 2 ਫਿਰਕਿਆਂ ਦੇ ਵਿਚਾਲੇ ਝੜਪ ਦਾ ਵੱਡਾ ਮਾਮਲਾ ਵਾ। ਜੀ, ਗ੍ਰਿਫਤਾਰੀਆਂ ਹੋਈਆਂ ਨੇ, ਜਾਂਚਾਂ ਚੱਲ ਰਹੀਆਂ ਨੇ, ਪਰ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਤੇ ਉਹਨਾਂ ਦਾ ਜਿਹੜਾ ਡਰ ਆ ਮਨਾਂ ਦੇ ਵਿੱਚ, ਜੋ ਸਾਫ਼ ਦੇਖਿਆ ਜਾ ਸਕਦਾ, ਪੜ੍ਹਿਆ ਜਾ ਸਕਦਾ। ਜਿਹੜੇ ਚਸ਼ਮਦੀਦ ਨੇ, ਉਹ ਇਹ ਗੱਲ ਕਹਿੰਦੇ ਨੇ ਰਾਜ ਜੀ ਕਿ ਪਹਿਲਾਂ ਮੁਸਲਮਾਨ ਭਾਈਚਾਰੇ ਦੇ ਜਿਹੜੇ ਧਾਰਮਿਕ ਸਥਾਨ ਆ, ਮਸਜਿਦ, ਉਹਨਾਂ ਦੇ ਉੱਤੇ ਭੀੜ ਆਈ, 50-60 ਜਾਣੇ ਸੀ, ਹਾਲਾਂਕਿ ਜਲੂਸ ਦੇ ਸਾਰੇ ਲੋਕ ਉਹਦੇ 'ਚ ਨਹੀਂ ਸੀਗੇ। ਜੀ, ਜਾਂਤੀ 'ਚ ਜਾ ਰਹੇ ਸਾਰੇ ਲੋਕ ਉਹਦੇ 'ਚ ਨਹੀਂ ਸੀਗੇ। ਕੁਛ ਕੁ 40-50 ਬੰਦੇ ਆਏ, ਉਹਨਾਂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਗਾਲੀ ਗਲੋਚ ਕੀਤਾ, ਜਾਂ ਕਹਿ ਲਓ ਉਹਨਾਂ ਨਾਲ ਇੱਕ ਦੂਜੇ ਨਾਲ ਉਹਨਾਂ ਦੀ ਜ਼ੁਬਾਨ ਤਲਖੀ ਹੋਈ ਆ। ਉਸ ਤੋਂ ਬਾਅਦ ਗੱਲ ਵੱਧ ਗਈ। ਜਦੋਂ ਇਹ ਗੱਲ ਵਧੀ ਤੇ ਉਹਨਾਂ ਨੇ ਅਪੋਜ਼ ਕੀਤਾ, ਤੇ ਉਸ ਤੋਂ ਬਾਅਦ ਜਿਹੜੇ ਮਸਜਿਦ ਸੀਗੀ, ਉੱਥੇ ਜਿਹੜੇ ਉੱਤੇ ਪਰਿਵਾਰ ਬੈਠੇ ਸੀ, ਉਹਨਾਂ ਨੇ ਵੀ ਜਿਹੜੀ ਆ ਉਹ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇੱਥੇ ਹੁਣ ਨੈਰੇਟਿਵ ਕੀ ਬਣਾਇਆ ਜਾ ਰਿਹਾ? ਇੱਥੇ ਨੈਰੇਟਿਵ ਇਹ ਬਣਾਇਆ ਜਾ ਰਿਹਾ ਕਿ ਜਦੋਂ ਹਿੰਦੂ ਭਾਈਚਾਰੇ ਦੇ ਲੋਕ ਉਸ ਇਲਾਕੇ 'ਚ ਲੰਘੇ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੱਸਦੇ ਆ, ਤਾਂ ਉੱਥੋਂ ਲੰਘਣ ਸਮੇਂ ਉਹਨਾਂ ਤੇ ਪੱਥਰ ਸਿੱਟੇ ਗਏ। ਹੂੰ, ਮੁਸਲਮਾਨ ਨਹੀਂ ਚਾਹੁੰਦੇ ਵੀ ਹਿੰਦੂ ਆਪਦਾ ਤਿਉਹਾਰ ਸੈਲੀਬ੍ਰੇਟ ਕਰਨ, ਜਦ ਕਿ ਮੁਸਲਮਾਨ ਕਿਸੇ ਵੀ ਕਦੇ ਨਹੀਂ ਆਏ ਕਿਹਾ ਕਿ ਇੱਧਰ ਤੁਸੀਂ ਆਪਦਾ ਜਲੂਸ ਲੈ ਕੇ ਨਾ ਆਓ, ਇੱਧਰ ਤੁਸੀਂ ਜਯੰਤੀ ਨਹੀਂ ਕੱਢ ਸਕਦੇ, ਇੱਧਰ ਤੁਸੀਂ ਰਾਮਨੌਮੀ ਨਹੀਂ ਮਨਾ ਸਕਦੇ। ਇੱਕ ਵੀ ਸਟੇਟਮੈਂਟ, ਸਿੰਗਲ ਸਟੇਟਮੈਂਟ ਹੈ ਨੀ ਗੀ। ਪਰ ਹੋਇਆ ਕੀ ਕਿ ਪਹਿਲਾਂ ਮਸਜਿਦ ਦੇ ਅੰਦਰ ਬੜੇ ਕੁਛ ਲੋਕ, ਜਿਵੇਂ ਬਿਲਕੁਲ ਖਰਗੋਨ ਦੇ ਵਿੱਚ ਹੋਇਆ, ਮਸਜਿਦਾਂ ਤੇ ਗੁਜਰਾਤ ਦੇ ਵਿੱਚ ਕੀ ਹੋਇਆ, ਆਪਾਂ ਸਾਰਿਆਂ ਨੇ ਵੀਡੀਓਜ਼ ਦੇਖੀਆਂ। ਹੂੰ, ਮਸਜਿਦਾਂ ਦੇ ਉੱਤੇ ਝੰਡੇ ਲਾਏ ਗਏ ਭਗਵੇਂ, ਜੀ, ਔਰ ਝੰਡੇ ਲਾ ਕੇ ਉੱਥੇ ਜਿਹੜੀ ਆ ਉਹ ਬਿਆਨਬਾਜ਼ੀ ਕਹਿ ਲਓ, ਜਾਂ ਉੱਥੇ ਨਾਅਰੇ ਲਾਏ ਗਏ, ਔਰ ਇੱਥੋਂ ਤੱਕ ਨਾਅਰੇ ਲਾਏ ਗਏ ਕਿ ਉਹਨਾਂ ਦੀਆਂ ਜਿਹੜੀਆਂ ਇੱਜ਼ਤਾਂ ਆਬਰੂ ਆ, ਉੱਥੋਂ ਉਹਨਾਂ ਨੂੰ ਵੀ ਮੰਦਾ ਚੰਗਾ ਬੋਲਿਆ ਗਿਆ, ਜਿਹੜਾ ਆਪਾਂ ਬੋਲ ਨਹੀਂ ਸਕਦੇ। ਸਾਡੇ ਐਥਿਕਸ ਦੇ ਵਿੱਚ ਨਹੀਂ ਆਉਂਦਾ ਕਿ ਅਸੀਂ ਚੀਜ਼ਾਂ ਬੋਲੀਏ। ਤਾਂ ਕੀ ਉਹ ਪ੍ਰਵੋਕਣ ਨਹੀਂ ਸੀ ਕਿੰਨੇ ਕੁ ਤੇ ਲੋਕਾਂ ਤੇ? ਔਰ ਖਾਸ ਗੱਲ ਇਹ ਕਿ ਇਹਦੇ 2 ਪਹਿਲੂ ਨੇ ਹੋਰ। ਹਿੰਸਾ ਹੋ ਗਈ, ਸਰਕਾਰ ਨੇ ਰੋਕਣੀ ਸੀ, ਨਹੀਂ ਰੋਕੀ, ਪਰ ਹੁਣ ਸਰਕਾਰਾਂ ਨੂੰ ਕੋਈ ਵੀ ਅਕਾਊਂਟੇਬਲ ਨਹੀਂ ਬਣਾ ਰਿਹਾ। ਹੁਣ ਸਿਰਫ ਜਾਂ ਤਾਂ ਹਿੰਦੂ ਮੁਸਲਮਾਨ ਨੂੰ ਗਾਲਾਂ ਕੱਢ ਰਿਹਾ, ਜਾਂ ਮੁਸਲਮਾਨ ਹਿੰਦੂਆਂ ਨੂੰ ਗਾਲਾਂ ਕੱਢ ਰਿਹਾ। ਹਾਲਾਂਕਿ ਜਿਹੜੇ ਚਸ਼ਮਦੀਦ ਨੇ, ਉਹਨਾਂ ਦੀਆਂ ਸਟੇਟਮੈਂਟਸ ਜੀ, ਤੋਂ ਸ਼ੁਕਰ ਨੇ, 2 ਨਾਬਾਲਗ ਫੜੇ ਆ ਰਾਜ ਜੀ ਇਸ ਜੀ, ਪੂਰੇ ਮਸਲੇ ਦੇ ਵਿੱਚ, ਔਰ ਉਹਨਾਂ ਦੀਆਂ ਮਾਵਾਂ ਵਿਚਾਰੀਆਂ ਰੋਂਦੀਆਂ ਵਾ। ਉਹ ਕਹਿੰਦੇ ਸਾਡੇ ਨਿਆਣੇ ਵਿਚਾਰੇ ਇੱਥੇ ਹੈ ਹੀ ਨਹੀਂ ਸੀ ਜਦੋਂ ਇਹ ਚੀਜ਼ਾਂ ਹੋਈਆਂ, ਜਾਂ ਸਾਡੇ ਨਿਆਣੇ ਨੇ ਗੋਲੀ ਨਹੀਂ ਚਲਾਈ। ਮੱਧ ਪ੍ਰਦੇਸ਼ ਦੀ ਖਰਗੋਨ ਹਿੰਸਾ ਮਾਮਲੇ ਦੇ ਵਿੱਚ ਇੱਕ ਬੰਦਾ ਉਹ ਪਾਇਆ ਹੋਇਆ ਜਿਹੜਾ ਇੱਥੇ ਹੈ ਹੀ ਨਹੀਂ ਸੀਗਾ, ਹੌਸਪੀਟਲਾਈਜ਼ਡ ਸੀਗਾ ਜਿਹੜਾ, ਉਹਦਾ ਨਾਂ ਪਰਚੇ ਦੇ ਵਿੱਚ। ਹੂੰ, ਸੋ ਪਾਰਸ਼ੈਲਿਟੀ ਆ, ਪਾਰਸ਼ੈਲਿਟੀ ਤੁਹਾਨੂੰ ਹੋਰ ਵੀ ਦੱਸਦੇ ਆ, ਨਾਲੋਂ ਨਾਲ ਤੁਹਾਨੂੰ ਹੋਰ ਵੀ ਜਿਹੜੀਆਂ ਗੱਲਾਂ ਮੈਂ ਦੱਸਦੇ ਚੱਲਾਂਗੇ। ਪੁਲਿਸ ਅਫਸਰ ਕਹਿ ਰਿਹਾ
ਕਿ ਇਹ ਜਿਹੜੀ ਮਸਜਿਦ ਬਣੀ ਹੈ ਇਹ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਹੈ, ਨਜਾਇਜ਼ ਉਸਾਰੀ ਹੈ। ਹੂੰ, 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 ਹੂੰ। ਅੱਜ ਚੀਜ਼ਾਂ ਯਾਦ ਆ ਰਹੀਆਂ ਤੁਹਾਨੂੰ ਵੀ ਨਜਾਇਜ਼ ਉਸਾਰੀ ਹੈ? ਨਾਲੇ ਪ੍ਰਵੀਨ ਜੀ, ਜੇ ਨਜਾਇਜ਼ ਉਸਾਰੀ ਆ ਤੇ ਉਸ ਦੀ ਕੋਈ ਕਾਨੂੰਨੀ ਕਾਰਵਾਈ ਹੁੰਦੀ ਆ। ਹਾਂਜੀ, ਇਹ ਬਿਲਕੁਲ। ਇਹ ਇਹ ਥੋੜ੍ਹੀ ਹੁੰਦਾ ਵੀ ਜਾ ਕੇ ਉੱਥੇ ਕੁੱਟਮਾਰ ਜਿਹੜੀ ਉਹ ਤੁਸੀਂ ਕਰਨੀ ਆ। ਦਿਖਾਓ ਤੁਸੀਂ ਵੀ ਕੋਈ ਅਦਾਲਤੀ ਕਾਰਵਾਈ ਕੀਤੀ ਹੈ, ਕਾਨੂੰਨੀ ਕਾਰਵਾਈ ਚਾਰਾਜੋਈ ਕੀਤੀ ਉਹਨਾਂ ਨੇ ਕਿ ਨਹੀਂ ਕੀਤੀ, ਕਿ ਓਦਾਂ ਹੀ ਮੂੰਹ ਚੱਕ ਕੇ ਕਰ ਦੂੰਗੇ। ਹਰਿਆਣੇ ਦੀ ਹੋਈ ਜਿਹੜੀ ਗੱਲ ਆ ਕੁਛ ਦਿਨ ਪਹਿਲਾਂ ਦੀ, ਉੱਥੇ ਇੱਕ ਕਬਰ ਆ ਉਸਨੂੰ ਤੋੜ ਕੇ ਉਹਦੇ ਉੱਤੇ ਦੇਖੋ ਕਿਸ ਤਰੀਕੇ ਦੇ ਨਾਲ ਹਨੂੰਮਾਨ ਜੀ ਉਹਨਾਂ ਦੀ ਜਿਹੜੀ ਉਹ ਮੂਰਤੀ ਉੱਥੇ ਰੱਖ ਦਿੱਤੀ ਗਈ। ਕੀ ਹਾਂਜੀ, ਜਿਹੜਾ ਉੱਥੇ ਉਹ ਚੱਲ ਰਿਹਾ ਹੈਗਾ ਆ, ਭਗਵਿਆਂ ਦਾ ਤਾਂ ਤੁਸੀਂ ਆਲਰੇਡੀ ਜਿਹੜਾ ਉਹ ਦੱਸ ਚੁੱਕੇ ਆ। ਥੋੜੇ ਚਿਰ ਪਹਿਲਾਂ ਵੀ ਸੇਮ ਥਿੰਗ ਬਲਡੋਜ਼ਰਾਂ ਦੇ ਨਾਲ ਕਿਸੇ ਦੇ ਘਰ ਜਿਹੜੇ ਉਹ ਢਾਏ ਜਾ ਰਹੇ, ਕਿਸੇ ਦਾ ਕੁਛ ਕੀਤਾ ਜਾ ਰਿਹਾ ਆ। ਉੱਤੋਂ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ, ਫੈਲਾਉਣੀ ਅਮਨ ਸ਼ਾਂਤੀ ਆ ਤੇ ਫੈਲਾਇਆ ਕੀ ਜਾ ਰਿਹਾ ਆ, ਇੱਕਦਮ ਪੂਰਾ ਲੋਕਾਂ ਦੇ ਵਿੱਚ ਸਿਰਫ ਤੇ ਸਿਰਫ ਡਿਵੀਜ਼ਨ ਕ੍ਰੀਏਟ, ਹੇਟ ਜਿਹੜੀ ਉਹ ਕੀਤੀ ਜਾ ਰਹੀ ਆ। ਇਹ ਤੁਹਾਨੂੰ ਪ੍ਰਵੀਨ ਜੀ ਮੈਂ ਲੈ ਚੱਲਦਾ ਆ ਨਾਜ਼ੀ ਦੇ ਉਸ ਦੌਰ ਦੇ ਵਿੱਚ। ਜੀ, ਜੀ। 11 ਨਵੰਬਰ 1938 ਦੀ ਕਹਿੰਦੇ ਗੱਲ ਆ, ਜਦੋਂ ਹਿਟਲਰ ਜਰਮਨੀ ਦੇ ਵਿੱਚ ਆ ਚੁੱਕਾ ਸੀਗਾ। ਉਹ ਇਹ ਥੋੜੀ ਆ ਵੀ ਰਾਤੋਂ ਰਾਤ ਆਇਆ ਹਿਟਲਰ ਤੇ ਉਹਨੇ ਅਗਲੇ ਦਿਨ ਜਿਹੜਾ ਜਿਊਜ਼ ਦਾ ਜਿਹੜਾ ਨਸਲ ਘਾਤ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਉਹਨੇ ਵੀ ਇਦਾਂ ਦੀਆਂ ਗੱਲਾਂ ਸ਼ੁਰੂ ਕੀਤੀਆਂ। ਉਹਨੇ ਵੀ ਹੌਲੀ ਹੌਲੀ ਜਿਹੜੇ ਜਿਊਜ਼ ਸੀਗੇ, ਯਹੂਦੀ ਸੀ, ਉਹਨਾਂ ਨੂੰ ਮਾੜਾ ਦਿਖਾਇਆ। ਉਹ ਗੰਦੇ ਆ, ਇਹ ਬਾਹਰੋਂ ਆਏ ਆ, ਇਹਨਾਂ ਦੀ ਲੋੜ ਨਹੀਂ ਆ, ਇਹ ਪਿਓਰ ਨਹੀਂ ਆ, ਸਿਰਫ ਸਾਡਾ ਜਿਹੜਾ ਧਰਮ ਆ ਜਾਂ ਸਾਡਾ ਹੀ ਜਿਹੜਾ ਖੂਨ ਆ ਉਹੀ ਸਭ ਕੁਝ ਠੀਕ ਆ। ਇੱਕੋ ਦਿਨ ਕਹਿੰਦੇ ਆ ਵੀ ਨਾਜ਼ੀਜ਼ ਦੇ ਦੁਆਰਾ ਜਿਹੜੇ ਜਿਊਜ਼ ਦੀਆਂ ਸ਼ਾਪ ਸੀਗੀਆਂ, ਉਹਨਾਂ ਦੇ ਸਿਨੇਗੋਗ ਸੀਗੇ, ਜਿਹੜੇ ਉਹਨਾਂ ਦੇ ਪੂਜਾ ਵਾਲੇ ਥਾਂ ਹੁੰਦੇ ਆ, ਉਹਨਾਂ ਦੇ ਵਿੱਚ ਆ ਕੇ ਲੁੱਟਮਾਰ ਕੀਤੀ, ਤੋੜਿਆ, ਅੱਗ ਲਾਇਆ, ਇੱਥੋਂ ਤੱਕ ਕਿ ਬੰਬ ਤੱਕ ਵੀ ਜਿਹੜੇ ਉਹਨਾਂ ਨੇ ਚਲਾ ਦਿੱਤੇ। ਸੋ ਉਸ ਤੋਂ ਬਾਅਦ ਦੇ ਵਿੱਚ ਆ ਕੇ ਇਹਨਾਂ ਨੇ ਫੜੋ ਫੜਾਈ ਕੀਤੀ, ਜੀ ਆ ਏਦਾਂ ਨਹੀਂ ਹੋਣ ਦੇਵਾਂਗੇ, ਇਹ ਨਹੀਂ ਕਰਨ ਦੇਵਾਂਗੇ। ਪਰ ਆਪਾਂ ਸਭ ਨੂੰ ਪਤਾ ਆ, ਇਤਿਹਾਸ ਗਵਾਹ ਆ ਇਸ ਚੀਜ਼ ਦਾ, ਵੀ ਉੱਥੇ ਬਾਅਦ ਦੇ ਵਿੱਚ ਕੀ ਬਣਿਆ ਪਿਆ। ਕੀ ਭਾਰਤੀ ਜਿਹੜਾ ਇਸ ਟਾਈਮ ਉੱਥੇ ਸ਼ਾਸਕ ਬੈਠਾ, ਉਹਨੂੰ ਸ਼ਾਸਕ ਕਹੀਏ ਕਿ ਪ੍ਰਧਾਨ ਮੰਤਰੀ, ਹੁਣ ਤੇ ਇਹ ਵੀ ਨਹੀਂ ਸਮਝ ਆਉਂਦੀ। ਕਿਉਂਕਿ ਪ੍ਰਧਾਨ ਮੰਤਰੀ ਵਾਲੀ ਗੱਲ ਤਾਂ ਉਹਦੇ ਵਿੱਚ ਪ੍ਰਵੀਨ ਜੀ ਕੋਈ ਲੱਗਦੀ ਨਹੀਂ ਆ, ਲੋਕਾਂ ਦੇ ਲਈ ਤਾਂ ਕੋਈ ਉਹ ਬਹੁਤੀ ਗੱਲ ਕਰਦਾ ਸਹੀ। ਲੱਗਦਾ ਨਹੀਂ ਹੈ। ਸਿਰਫ ਇੱਕ ਵਿਸ਼ੇਸ਼ ਜਿਹੜੇ ਆ ਬੰਦਿਆਂ ਦੇ ਲਈ ਜਿਹੜਾ ਉਹ ਕੰਮ ਕਰ ਰਿਹਾ ਹੁੰਦਾ ਹੈ, ਇਦਾਂ ਲੱਗ ਰਿਹਾ ਆ। ਸੋ ਇਹ ਇੰਨੀ ਜ਼ਿਆਦਾ ਹੇਟ ਉਸਦੇ ਕਾਰਜਕਾਲ ਦੇ ਵਿੱਚ ਫੈਲ ਚੁੱਕੀ ਹੋਈ ਆ, ਲਗਾਤਾਰ ਫੈਲ ਰਹੀ ਹੈਗੀ ਆ। ਇਹ ਪਤਾ ਨਹੀਂ ਕਿੱਥੇ ਜਾ ਕੇ ਜਿਹੜੀ ਉਹ ਰੁਕਣੀ ਆ। ਸੋ ਕਿਸ ਤਰੀਕੇ ਦੇ ਨਾਲ ਥੋੜੇ ਦਿਨ ਪਹਿਲੋਂ ਦੀ ਇੱਕ ਗੱਲ ਆ, ਇੱਕ ਨਾ ਟਵਿੱਟਰ ਹੈਂਡਲ ਹੈਗਾ ਹਿੰਦੂਤਵ ਵਾਚ ਕਰਕੇ, ਉਹ ਲਗਾਤਾਰ ਜਿਹੜਾ ਆ ਉਹ ਜਿਹੜੇ ਵੀ ਜਿੱਦਾਂ ਤੁਸੀਂ ਹਿੰਦੂ ਮਹਾਸਭਾ ਵਾਲਿਆਂ ਦੀ ਗੱਲ ਕਰ ਰਹੇ ਸੀ ਵੀ ਕਿੱਦਾਂ ਭੜਕੀਲੇ ਭਾਸ਼ਣ ਉਹਨਾਂ ਨੇ ਦਿੱਤੇ, ਉਹ ਦਿਖਾ ਰਿਹਾ ਵੀ ਕਿਸ ਤਰੀਕੇ ਦੇ ਨਾਲ ਇੱਕ ਐਕਸਟ੍ਰੀਮਿਸਟ ਪ੍ਰੀਚਰ ਜਿਹੜਾ ਆ ਹਿੰਦੂਆਂ ਦੇ ਵੱਲੋਂ, ਉਹ ਆਪਣੇ ਜਿਹੜੇ ਆਏ ਭਗਤ ਆ ਉਹਨਾਂ ਨੂੰ, ਆਪਣੇ ਉਹਨਾਂ ਦੇ ਜਿਹੜੇ ਫੈਨ ਕਹਿ ਲਓ ਜਾਂ ਜੋ ਵੀ ਆ, ਉਹਨਾਂ ਨੂੰ ਇਹ ਭੜਕਾ ਕੇ ਕਹਿ ਰਿਹਾ ਵੀ ਭਾਰਤ ਵਿੱਚ ਮੁਸਲਮਾਨਾਂ ਦੇ ਘਰ ਜਿਹੜੇ ਆ ਉਹ ਬੁਲਡੋਜ਼ ਕਰ ਦੋ, ਉਹ ਤੋੜ ਦੋ। ਅੱਜ ਦੇਖੋ ਇਹ ਇੱਕ ਦੇ ਨਾਲ ਹੋ ਰਿਹਾ ਆ, ਕੱਲ ਨੂੰ ਅੱਗੇ ਕਿੱਥੇ ਕਿੱਥੇ ਤੱਕ ਜਿਹੜੀ ਇਹ ਗੱਲ ਵਧੂਗੀ। ਅੱਜ ਇੱਕ ਇਸ ਕਮਿਊਨਿਟੀ ਦੇ ਨਾਲ ਆ, ਇੱਕ ਮਾਈਨੋਰਿਟੀ ਦੇ ਨਾਲ ਆ, ਕੱਲ ਨੂੰ ਜਿਹੜੀ ਉਹ ਕਿਹੜੇ ਪਾਸੇ ਨੂੰ ਜਿਹੜੀ ਉਹ ਗੱਲ ਵਧਣੀ ਹੈ। ਬਹੁਤ ਕੰਮ ਖਰਾਬ ਹੁੰਦਾ ਜਾ ਰਿਹਾ ਹੈਗਾ ਆ, ਇਹ ਅਫਸੋਸ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ। ਤੇ ਸਰੋਤੇ ਜੇ ਤੁਹਾਡੇ ਵੀ ਵਿਚਾਰ ਹੈਗੇ ਆ ਇਸ ਪੂਰੇ ਮਾਮਲੇ ਦੇ ਵਿੱਚ, ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਆ। 408 272 5200 4082725200। ਜੀ ਪ੍ਰਵੀਨ ਜੀ। ਹਾਂਜੀ, ਬਿਲਕੁਲ। ਔਰ ਇਸ ਵੇਲੇ ਦੀ ਜਿਹੜੀ ਇੱਕ ਖਾਸ ਖਬਰ ਆ ਰਹੀ ਹੈ ਉਹ ਵੀ ਸ਼ੇਅਰ ਕਰਦੇ ਚੱਲੀਏ। ਉਹ ਇਹ ਹੈ ਕਿ ਇਹਨਾਂ ਲੋਕਾਂ ਕੋਲ ਨਾ, ਜਿਨ੍ਹਾਂ ਨੇ ਇਹ ਸਾਰੇ ਜਲੂਸ ਕੱਢੇ ਆ ਜਾਂ ਸ਼ੋਭਾ ਯਾਤਰਾ ਕੱਢੀਆਂ ਜਾਂ ਜਯੰਤੀ ਮਨਾਈ ਆ, ਉਹਨਾਂ ਦੇ ਉੱਤੇ ਕੇਸ ਦਰਜ ਹੋ ਗਿਆ ਵਾ। ਬਜਰੰਗ ਦਲ ਦੇ ਉੱਤੇ ਕੇਸ ਦਰਜ ਹੋਇਆ ਵਾ ਦਿੱਲੀ ਪੁਲਿਸ ਹਿੰਸਾ ਮਾਮਲੇ ਦੇ ਵਿੱਚ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਉੱਤੇ ਬਿਨਾਂ ਪਰਮਿਸ਼ਨ ਤੋਂ ਸ਼ੋਭਾ ਯਾਤਰਾ ਕੱਢਣ ਦੀ FIR ਹੈ। ਅਮਿਤ ਸ਼ਾਹ ਨੇ ਸੰਕੇਤ ਦਿੱਤੇ ਵੀ ਜਿਹੜੇ ਇਹ ਦੰਗਾਈ ਆ, ਇਹਨਾਂ ਦੇ ਉੱਤੇ ਸਖਤ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ। ਸੋ ਪਹਿਲਾਂ ਇਹਦੋਂ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਨਸਾਰ ਤੇ ਅਸਲਮ ਉਹਨਾਂ ਦੇ ਨਾਲ ਸੀਗੇ। ਬਾਕੀ ਜਿਹੜੇ 12 ਉਹਨਾਂ ਨੂੰ ਜਿਹੜੀ ਹੈ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ, ਜਦ ਕਿ ਅਸਲਮ ਤੇ ਅਨਸਾਰ ਨੂੰ 2 ਦਿਨਾਂ ਦੀ ਪੁਲਿਸ ਰਿਮਾਂਡ ਜਿਹੜੀ ਹੈ ਉਹਨਾਂ ਦੀ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕੀ ਹੋਇਆ ਸੀਗਾ, ਜਦੋਂ ਜਹਾਂਗੀਰਪੁਰੀ ਦੇ ਵਿੱਚ ਪੱਥਰਬਾਜ਼ੀ ਦੀ ਘਟਨਾ ਹੋਈ ਹੈ, ਤਾਂ ਦਿੱਲੀ ਜਿਹੜੀ ਕ੍ਰਾਈਮ ਬ੍ਰਾਂਚ ਆ ਉਹਦੀ ਇੱਕ ਵੀਡੀਓ ਫੁਟੇਜ ਉਹਨਾਂ ਨੇ ਲੱਭੀ ਸੀਗੀ। ਪਰ ਉਹਦੇ ਚ ਸੋਨੂ ਚਿਕਨਾ ਨਾਮ ਦਾ ਕੋਈ ਬੰਦਾ ਵਾ,
ਤੇ ਉਹਦੀ ਪਤਨੀ ਜਿਹੜੀ ਆ ਉਹਦਾ ਵੀ ਨਾਂ ਆਇਆ ਸੀਗਾ ਕਿ ਇਹਨਾਂ ਨੇ ਜਿਹੜਾ ਸੀ ਬਲਾਕ ਆ ਉੱਥੇ ਉਸ ਮਕਾਨ ਦੇ ਵਿੱਚ ਜਾ ਕੇ ਇਹਨੇ ਪਥਰਾਵਬਾਜ਼ੀ ਜਿਹੜੀ ਆ ਕੀਤੀ ਹੈ। ਹੁਣ ਤੱਕ 21 ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਕਹਿੰਦਾ ਕਿ ਸੋਸ਼ਲ ਮੀਡੀਆ ਤੇ ਸਾਡੀ ਨਜ਼ਰ ਆ ਤੇ ਕੁਝ ਲੋਕ ਇਹ ਜਿਹੇ ਜਿਹੜੇ ਕਹਿੰਦੇ ਆ ਕਿ ਮਾਹੌਲ ਨਾ ਸੁਧਰੇ। ਹੁਣ ਚਲੋ ਠੀਕ ਹੈ ਰਾਜ ਜੀ, ਪੁਲਿਸ ਜਿਹੜਾ ਆਪਦਾ ਕੰਮ ਜਿਹੜਾ ਕਰ ਰਹੀ ਆ ਤੇ ਉਹਨੂੰ ਕਰਨਾ ਵੀ ਚਾਹੀਦਾ ਹੈ। ਬਿਨਾਂ ਪਰਮਿਸ਼ਨ ਤੋਂ ਤੁਸੀਂ ਅੱਜ ਕਹਿ ਰਹੇ ਹੋ, ਜਦੋਂ ਸਾਰਾ ਕੁਝ ਹੋ ਗਿਆ, ਕਿ ਹੁਣ ਬਿਨਾਂ ਪਰਮਿਸ਼ਨ ਤੋਂ ਜਿਨ੍ਹਾਂ ਨੇ ਸ਼ੋਭਾ ਯਾਤਰਾ ਕੱਢੀ ਆ ਉਹਨਾਂ ਦੇ ਉੱਤੇ ਕੇਸ ਦਰਜ ਹੋਊਗਾ। ਕੀ ਤੁਸੀਂ ਐਸਾ ਲਾਅ ਬਣਾਇਆ ਕਿ ਜਿਹੜਾ ਬਿਨਾਂ ਪਰਮਿਸ਼ਨ ਦੇ ਸ਼ੋਭਾ ਯਾਤਰਾ ਕੱਢਣ ਹੀ ਨਾ ਦੇਵੇ? ਤੁਸੀਂ ਪੁਲਿਸ ਨੂੰ ਇਹ ਕਿਹਾ ਕਿ ਜਿਹੜਾ ਬਿਨਾਂ ਪਰਮਿਸ਼ਨ ਤੋਂ ਇਹ ਗੱਲਾਂ ਕਰ ਰਿਹਾ ਵਾ, ਤੁਸੀਂ ਉਹਨੂੰ ਫੜੋ ਜਾਂ ਉਹਨੂੰ ਇਹ ਕੱਢਣ ਨਾ ਦਿਓ। ਜੇਕਰ ਕਿਸੇ ਨੇ ਪਰਮਿਸ਼ਨ ਲੈ ਲਈ ਹੈ ਤੇ ਕੀ ਪੁਲਿਸ ਦਾ ਫਰਜ਼ ਇਹ ਨਹੀਂ ਬਣਦਾ ਕਿ ਉਹ ਘੱਟ ਗਿਣਤੀ ਮਿਨੋਰਿਟੀਜ਼ ਦੇ ਇਲਾਕੇ ਦੇ ਵਿੱਚ ਪੁਲਿਸ ਖੁਦ ਨਾਲ ਜਾਵੇ, ਤਾਂ ਜੋ ਇਹ ਪਤਾ ਲੱਗੇ ਕਿ ਕੌਣ ਪੱਥਰ ਸਿੱਟਦਾ ਵਾ, ਤਾਂ ਜੋ ਮਸਜਿਦਾਂ ਤੇ ਲੱਗਦੇ ਝੰਡੇ ਰੋਕੇ ਜਾਣ। ਸੋ ਇਹ ਜਿਹੜੀਆਂ ਕਾਰਵਾਈਆਂ ਨੇ, ਇਹ ਇਉਂ ਲੱਗਦਾ ਹੈ ਕਿ ਮਹਿਜ਼ ਇੱਕ ਇਹ ਹੈ ਕਿ ਧੱਬਾ ਨਾ ਲੱਗੇ ਸਾਡੇ ਤੇ, ਸਾਨੂੰ ਕੌਮਾਂਤਰੀ ਲੈਵਲ ਤੇ ਸਾਨੂੰ ਕੋਈ ਸਵਾਲ ਨਾ ਕਰੇ। ਇਹਨਾਂ ਚੀਜ਼ਾਂ ਲਈ ਆ ਮਹਿਜ਼। ਜਦ ਕਿ ਜੇਕਰ ਇਹਨਾਂ ਮਹਾਂ ਯਾਤਰਾਵਾਂ ਨੂੰ, ਸ਼ੋਭਾ ਯਾਤਰਾਵਾਂ ਨੂੰ ਰੋਕਿਆ ਗਿਆ ਹੁੰਦਾ, ਹਾਲਾਂਕਿ ਅਸੀਂ ਕਹਿੰਦੇ ਕਿ ਹਰ ਇੱਕ ਧਰਮ ਨੂੰ ਆਪਣਾ ਦਿਨ ਤਿਉਹਾਰ ਮਨਾਉਣ ਦਾ ਅਧਿਕਾਰ ਆ। ਅਸੀਂ ਨਹੀਂ ਕਹਿੰਦੇ ਕਿ ਕਿਸੇ ਦੇ ਨਗਰ ਕੀਰਤਨ ਰੁਕੇ, ਕਿਸੇ ਦੀ ਸ਼ੋਭਾ ਯਾਤਰਾ ਰੁਕੇ, ਕਿਸੇ ਨੇ ਹੋਰ ਕੋਈ ਜੇ ਆਪਦਾ ਜਲੂਸ ਕੋਈ ਹੋਰ ਕੱਢਣਾ ਤਾਂ ਉਹ ਰੁਕੇ, ਨਹੀਂ ਚਾਹੁੰਦੇ ਅਸੀਂ। ਅਸੀਂ ਕਹਿੰਦੇ ਕਿ ਜੇਕਰ ਤੁਹਾਡੀ ਧਾਰਮਿਕ ਆਜ਼ਾਦੀ ਹੈ, ਕਨਸਟੀਟਿਊਸ਼ਨ ਨੇ ਤੁਹਾਨੂੰ ਧਾਰਮਿਕ ਆਜ਼ਾਦੀ ਦਿੱਤੀ ਹੈ, ਤੁਸੀਂ ਮਨਾਉਣ ਦੇ ਲਈ ਆਜ਼ਾਦ ਹੋ। ਪਰ ਅਸੀਂ ਚਾਹੁੰਦੇ ਹਾਂ ਕਿ ਪਾਰਦਰਸ਼ਤਾ ਦੇ ਨਾਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਭੇਦਭਾਵ ਨਾ ਹੋਵੇ। ਅਸੀਂ ਚਾਹੁੰਦੇ ਹਾਂ ਵਿਤਕਰਾ ਨਾ ਹੋਵੇ। ਵਿਤਕਰਾ ਕੀ ਹੈ? ਵਿਤਕਰਾ ਇਹ ਹੈ ਕਿ ਜਿਹੜੇ ਲੋਕ ਬੇਕਸੂਰ ਨੇ, ਤੁਸੀਂ ਉਹਨਾਂ ਨੂੰ ਡੱਕੀ ਜਾ ਰਹੇ ਹੋ। ਜਿਹੜੇ ਲੋਕ ਕਸੂਰਵਾਰ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਨਹੀਂ। ਇੱਕ ਮੇਰੇ ਕੋਲੇ ਇੱਕ ਬਹੁਤ ਵੱਡੇ ਮੀਡੀਆ ਅਦਾਰੇ ਤੋਂ, BBC ਤੋਂ ਇੱਕ ਰਿਪੋਰਟ ਜਿਹੜੀ ਆ ਪੜ੍ਹੀ ਤੇ ਉਹਦੇ ਕੁਛ ਅੰਸ਼ ਜਿਹੜੇ ਆ ਉਹ ਲੱਭੇ। ਉਹਨਾਂ ਦੇ ਵਿੱਚ ਇਹੀ ਚੀਜ਼ ਨਿਕਲ ਕੇ ਆਈ ਕਿ ਇੱਕ ਔਰਤ ਜਿਹੜੀ ਕਿ ਘੱਟ ਗਿਣਤੀਆਂ ਨਾਲ ਸੰਬੰਧਿਤ ਆ, ਉਹ ਕਹਿੰਦੀ ਵੀ ਜਿਨ੍ਹਾਂ ਦੇ ਵਿਚਾਲੇ ਲੜਾਈ ਹੋਈ ਉਹਨਾਂ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ, ਜਦ ਕਿ ਬੇਕਸੂਰਾਂ ਨੂੰ ਚੁੱਕ ਕੇ ਪੁਲਿਸ ਲੈ ਗਈ ਹੈ। ਤੇ ਨਾਲ ਇੱਕ ਔਰਤ ਕਹਿੰਦੀ ਵੀ ਮੇਰੇ ਦਿਓਰ ਨੂੰ ਜਾਣ ਕੇ ਅੱਤਵਾਦੀ ਕਿਹਾ ਜਾ ਰਿਹਾ, ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰ ਦਿੰਦੀ ਹੈ ਪੁਲਿਸ। ਉਹ ਕਹਿੰਦੇ ਨਾਲ ਹੀ ਉਹ ਕਹਿੰਦੇ ਵੀ ਅਸੀਂ ਕੋਈ ਜਿਹੜੇ ਜਾਨਵਰ ਥੋੜ੍ਹੀ ਆ, ਸਾਡੇ ਬੱਚੇ ਨੇ, ਸਾਡੇ ਵੀ ਜਜ਼ਬਾਤ ਨੇ, ਔਰ ਸਾਨੂੰ ਵੀ ਸਾਡੇ ਬੱਚਿਆਂ ਦਾ ਕੋਈ ਰਿਕਾਰਡ ਆ ਤਾਂ ਉਹਨਾਂ ਨੂੰ ਸੁਧਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ। ਸੋ ਜਿਹੜੇ ਗੌਰੀ ਸ਼ੰਕਰ ਗੁਪਤਾ, ਇੱਕ ਉਹ ਕਹਿੰਦੇ ਕਿ ਸਾਡੇ ਤੇ ਜੀ ਪਥਰਾਅ ਹੋਇਆ, ਜਦਕਿ ਜਿਹੜਾ ਮਸਜਿਦ ਦੇ ਵਿੱਚ ਸੀਗੇ ਪ੍ਰਬੰਧਕ, ਉਹ ਕਹਿੰਦੇ ਜੀ ਪਹਿਲਾਂ ਇਹਨਾਂ ਨੇ ਮਸਜਿਦ ਦੇ ਵਿੱਚ ਆ ਕੇ ਜਿਹੜੀ ਨਾਅਰੇਬਾਜ਼ੀ ਕੀਤੀ ਆ, ਉਸ ਤੋਂ ਬਾਅਦ ਛੱਤਾਂ ਤੋਂ ਪਥਰਾਅ ਹੋਇਆ। ਤੇ ਜਦੋਂ ਆਪਾਂ ਇੱਕ ਉੱਥੇ ਨਾ ਸੁਖੇਨ ਸਰਕਾਰ ਸੀਗਾ ਜਲੂਸ ਦਾ ਕਨਵੀਨਰ, ਉਹ ਕਹਿੰਦਾ ਕਿ ਜੀ ਸਾਰਾ ਮਾਹੌਲ ਜਿਹੜਾ ਤਣਾਅਪੂਰਨ ਬਹੁਤ ਸੀਗਾ ਤੇ ਸਾਡੇ ਤੇ ਪੈਟਰੋਲ ਬੰਬ ਵੀ ਜਿਹੜੇ ਚਲਾਏ ਗਏ, ਗੋਲੀਆਂ ਵੀ ਚੱਲੀਆਂ, 4 ਪੁਲਿਸ ਮੁਲਾਜ਼ਮ ਵੀ ਜਿਹੜੇ ਆ ਜ਼ਖਮੀ ਦੱਸੇ ਆ। ਤੇ ਇਹ ਤਾਂ ਕਈ ਲੋਕ ਤਾਂ ਐਸੇ ਆ ਜਿਹੜੇ ਕਹਿੰਦੇ ਕਿ ਸਾਡੇ ਜੀ ਇੱਥੇ ਪੱਥਰ ਵੱਜਿਆ, ਇੱਥੇ ਸੱਟਾਂ ਲੱਗੀਆਂ, ਇੱਥੇ ਆਹ ਹੋਇਆ, ਇੱਥੇ ਆਹ ਹੋਇਆ। ਹਰ ਇੱਕ ਦੀ ਸਟੇਟਮੈਂਟ ਵੱਖਰੀ ਆ, ਪਰ ਇੱਕ ਸ਼ਹਾਦਤ ਅਲੀ ਨੇ, ਉਹ ਕਹਿੰਦੇ ਕਿ ਜਿਹੜੀਆਂ ਇਹ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਸੀ, ਸ਼ੁਰੂ ਦੇ ਵਿੱਚ ਬੜੇ ਸ਼ਾਂਤਮਈ ਢੰਗ ਨਾਲ ਸੀਗੀਆਂ। ਕੋਈ ਕਿਸੇ ਮੁਸਲਮਾਨ ਨੇ ਇਹਨਾਂ ਦਾ ਵਿਰੋਧ ਨਹੀਂ ਕੀਤਾ, ਕਿਸੇ ਹਿੰਦੂ ਨੇ ਕੋਈ ਭੜਕਾਊ ਬਿਆਨਬਾਜ਼ੀ ਨਹੀਂ ਕੀਤੀ, ਕੋਈ ਲੜਕਾ ਨਹੀਂ ਮਾਰਿਆ। ਪਰ ਅਚਾਨਕ ਨਾ ਹੀ ਉਦੋਂ ਪੱਥਰ ਵੱਜੇ ਸੀਗੇ, ਪਰ ਉਹ ਕਹਿੰਦੇ ਕਿ ਅਚਾਨਕ ਨਾਅਰੇਬਾਜ਼ੀ ਸ਼ੁਰੂ ਹੁੰਦੀ ਹੈ। ਨਾਅਰੇਬਾਜ਼ੀ ਸ਼ੁਰੂ ਹੋਣ ਤੋਂ ਬਾਅਦ ਫਿਰ ਕਹਿੰਦੇ ਵੀ ਲੋਕ ਮਸਜਿਦ ਵੱਲ ਵੱਧਦੇ ਨੇ, ਕੁਛ 40-50 ਸ਼ਰਾਰਤੀ ਅਨਸਰ, ਸਾਰੇ ਨਹੀਂ ਹਿੰਦੂਆਂ ਦਾ ਉਹਨਾਂ ਨੇ ਨਾਮ ਲਿਆ। ਮਸਜਿਦ ਵੱਲ ਵੱਧ ਕੇ ਉਹ ਕਹਿੰਦੇ ਕਿ ਸਾਡੇ ਨਾਲ ਗਾਲੀ ਗਲੋਚ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਜਦੋਂ ਗਾਲੀ ਗਲੋਚ ਹੋ ਜਾਂਦਾ ਤੇ ਫਿਰ ਜਿਹੜੀਆਂ ਉੱਤੋਂ ਬੀਬੀਆਂ ਵਾ ਉਹ ਪਥਰਾਬਾਜ਼ੀ ਵੀ ਕਰ ਦਿੰਦੀਆਂ। ਨਾ ਤਾਂ ਇਹ ਗਲਤ ਹੈ ਕਿ ਲੋਕ ਮਸਜਿਦ 'ਚ ਵੜੇ ਨਹੀਂ, ਨਾ ਹੀ ਇਹ ਗੱਲ ਗਲਤ ਹੈ ਕਿ ਪਥਰਾਬਾਜ਼ੀ ਨਹੀਂ ਹੋਈ। ਪਰ ਇਹ ਚੀਜ਼ਾਂ ਵਾਪਰੀਆਂ ਕਿਉਂ, ਰੋਕੀਆਂ ਕਿਵੇਂ ਜਾ ਸਕਦੀਆਂ, ਸਾਡੇ ਲਈ ਇਹ ਵੱਡਾ ਸਵਾਲ ਆ। ਤੇ ਜੀ। ਨਾਲ ਇਹ ਵੀ ਹੈ ਕਿ ਅਹ ਇੱਕ ਮਸਜਿਦ ਬਾਰੇ ਕਹਿ ਰਹੇ ਨੇ ਰਾਕੇਸ਼ ਅਸਥਾਨਾ, ਜਿਹੜੇ ਕਿ ਇਸ ਵੇਲੇ ਦਿੱਲੀ ਪੁਲਿਸ ਨੂੰ ਲੀਡ ਕਰ ਰਹੇ ਨੇ। ਉਹ ਕਹਿੰਦੇ ਕਿ ਜੀ ਮਸਜਿਦ ਨਜਾਇਜ਼ ਬਣੀ ਹੈ। ਜੇਕਰ ਨਜਾਇਜ਼ ਬਣੀ ਹੈ ਤਾਂ ਤੁਸੀਂ ਅਥਾਰਟੀਜ਼ ਨੂੰ ਅਪਰੋਚ ਕਰਦੇ ਪਹਿਲਾਂ। ਔਰ ਕਮਾਲ ਦੀ ਗੱਲ ਹੈ ਕਿ ਅੱਜ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਕਹੋਗੇ ਕਿ ਫਲਾਂ ਜਿਹੜਾ ਵਾ ਉਸਾਰੀ ਧਾਰਮਿਕ ਉਸਾਰੀ ਨਜਾਇਜ਼ ਆ, ਤਾਂ ਲੋਕ ਉਹਨਾਂ ਨੂੰ ਬਿਲਕੁਲ ਉਸੇ ਤਰੀਕੇ ਨਾਲ ਹੀ ਜੋੜਨਗੇ ਜਿਹੜੇ ਤਰੀਕੇ ਨਾਲ ਉਹ ਕਹਿੰਦੇ ਨੇ ਕਿ ਅਸੀਂ ਜੀ ਸਾਡੇ ਜਿਹੜੇ ਧਾਰਮਿਕ ਸਥਾਨ ਆ ਉਹ ਢਾਏ ਜਾ ਰਹੇ ਨੇ। ਤੁਸੀਂ, ਤੁਹਾਡਾ ਨਿਗਮ ਕਿੱਥੇ ਸੀਗਾ? ਤੁਸੀਂ ਕਿੱਥੇ ਸੀਗੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ? ਸੋ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਨੇ ਗਲਤ ਨੇ। ਜੋ ਸ਼ੋਭਾ ਯਾਤਰਾਵਾਂ ਬਿਨਾਂ ਪਰਮਿਸ਼ਨ ਤੋਂ ਕੱਢੀਆਂ ਗਈਆਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਪਰ ਇਹਦੀ ਆੜ ਦੇ ਵਿੱਚ ਜਿਹੜੇ ਬੇਗੁਨਾਹ ਨੇ ਔਰ ਖਾਸ ਕਰਕੇ ਨਾਬਾਲਗ ਨੇ, ਉਹਨਾਂ ਦਾ ਫਿਊਚਰ ਖਰਾਬ ਕਰਨਾ ਮੇਰੇ ਹਿਸਾਬ ਦੇ ਨਾਲ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ। ਜੀ ਰਾਜ। ਜੀ ਬਿਲਕੁਲ, ਸੈਂਕੜੇ ਲੋਕ ਉੱਥੇ ਆਪਾਂ ਜਹਾਂਗੀਰਪੁਰੀ ਦੇ ਵਿੱਚ ਦੇਖਿਆ ਵੀ ਉਹ ਇਕੱਠੇ ਹੋਏ, ਆਮੋ ਸਾਹਮਣੇ ਜਿਹੜੇ ਉਹ ਹੋ ਗਏ।
ਪੁਲਿਸ ਨੂੰ ਵੀ ਫਿਰ ਕਾਬੂ ਕਰਨ ਦੇ ਵਿੱਚ ਸਥਿਤੀ ਨੂੰ ਟਾਈਮ ਤਾਂ ਜਿਹੜਾ ਉਹ ਲੱਗਣਾ ਹੀ ਆ। ਜਦੋਂ ਇੱਕ ਦੂਜੇ ਦੇ ਧਾਰਮਿਕ ਅਕੀਦਿਆਂ ਦੇ ਉੱਤੇ ਤੁਸੀਂ ਜਦੋਂ ਹਮਲੇ ਕਰਨੇ ਸ਼ੁਰੂ ਕਰਦੇ ਰਹੇ ਆ, ਤਾਂ ਫਿਰ ਸਥਿਤੀ ਜਿਹੜੀ ਆ ਉਹ ਆਊਟ ਆਫ ਕੰਟਰੋਲ ਬਣਦੀ ਜਾਂਦੀ ਹੈਗੀ ਆ। ਜਾਂਦੀ ਹੈ। ਬਿਲਕੁਲ ਰਾਜ ਜੀ, ਤੇ ਆਪਾਂ ਇੱਕ ਬ੍ਰੇਕ ਲਈ ਵੀ ਰੁਕਾਂਗੇ, ਤੇ ਪਰ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਸੁਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੀ ਰਾਏ ਕੀ ਹੈ। ਕੁਲਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਕੁਲਜੀਤ ਜੀ, ਆਵਾਜ਼ ਆ ਰਹੀ ਹੈ ਜੀ? ਕੁਲਜੀਤ ਜੀ। ਹੈਲੋ, ਹਾਂਜੀ ਮੈਂ ਕੁਲਦੀਪ ਸਿੰਘ ਬੋਲਦਾ ਬੇਦੀ ਜੀ ਕੁਲਦੀਪ ਜੀ, ਬੋਲੋ ਜੀ, ਆਪਣੀ ਗੱਲ ਰੱਖੋ। ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਦੇਖੋ ਅਕਾਲ। ਜੀ, ਸਭ ਤੋਂ ਪਹਿਲਾਂ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਜੀ, ਇੰਡੀਆ ਇਜ਼ ਏ ਸੈਕੂਲਰ ਕੰਟਰੀ। ਇਹਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ। ਸਾਡੇ ਮੈਨੂੰ ਸਮਝ ਨਹੀਂ ਆਉਂਦੀ, ਸਾਡੇ ਜਿਹੜੇ ਗੋਰੇ ਸੀ ਜਦੋਂ, ਉਹਨਾਂ ਨੇ ਸਾਨੂੰ ਡਿਵਾਈਡ ਐਂਡ ਰੂਲ ਦੀ ਨੀਤੀ ਦਾ ਅਪਣਾਇਆ ਸੀ, ਇਹ ਹੁਣ ਸਾਨੂੰ ਕਿਹੜੇ ਪੱਖੋਂ ਡਿਵਾਈਡ ਕਰ ਰਹੇ ਹੈ। ਇੰਡੀਆ ਦੇ ਵਿੱਚ ਸਾਰੇ ਧਰਮ ਇਸ ਕਰਕੇ ਚੰਗੇ ਲੱਗ ਰਹੇ ਕਿ ਇਹ ਹੋਣੇ ਵੀ ਚਾਹੀਦੇ। ਜਦੋਂ ਇੱਕ ਬਾਗ ਵਿੱਚ ਹਰ ਕਿਸਮ ਦੇ ਫੁੱਲ ਹੋਣ ਉਹ ਸੋਹਣਾ ਵੀ ਲੱਗਦਾ, ਜੇ ਇੱਕੋ ਕਿਸਮ ਦੇ ਫੁੱਲ ਹੋਣ ਤਾਂ ਉਹ ਚੰਗਾ ਵੀ ਨਹੀਂ ਲੱਗਦਾ। ਇਸ ਕਰਕੇ ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਹੈਗਾ, ਹੋਣਾ ਹੈ ਔਰ ਰਹਿਣਾ ਵੀ ਚਾਹੀਦਾ। ਜੇ ਸਾਡੇ ਜਿਹੜੇ ਪ੍ਰਸ਼ਾਸਕ ਆ, ਐਡਮਿਨਿਸਟ੍ਰੇਸ਼ਨ ਜਾਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆ, ਜੇ ਇੱਕ ਪਾਸੇ ਨੂੰ ਤੋੜ ਕੇ ਵਿੱਚੋਂ ਛੋਟੇ ਜਿਹੜੇ ਧਰਮ ਆ ਜੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਅਟੈਕ ਕਰਕੇ ਉਹਨਾਂ ਨੂੰ ਦਬਾਇਆ ਜਾ ਸਕੇ, ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਦਬਣਗੇ ਨਹੀਂ, ਤਾਂ ਇਹ ਨਿਖਰ ਕੇ ਹੋਰ ਸਾਹਮਣੇ ਆਉਣਗੇ। ਇਸ ਕਰਕੇ ਸਾਡੇ ਪ੍ਰਧਾਨ ਮੰਤਰੀ ਜੀ ਨੂੰ, ਮੋਦੀ ਜੀ ਨੂੰ ਇਹ ਚਾਹੀਦਾ ਵੀ ਨਿਰਪੱਖ ਹੋ ਕੇ ਹਰ ਕੇਸ ਦੀ ਜਾਂਚ ਕਰਨ। ਕਿਉਂ ਅਧਿਕਾਰ ਦਿੰਦੇ ਨੇ? ਕਿਉਂਕਿ ਅੱਜ ਤੱਕ ਇਹਨਾਂ ਨੇ ਕਦੇ ਰਾਮਨਾਮੀ ਨਹੀਂ ਸੀ ਮਨਾਈ ਜਾਂਦੀ। ਹੁਣ ਜਾ ਕੇ ਜੇ ਝੰਡੇ ਦੇ ਕੇ ਮਸਜਿਦਾਂ ਤੇ ਜਾਂ ਫਿਰ ਕੱਲ ਨੂੰ ਇਹ ਗੁਰਦੁਆਰਾ ਤੇ ਜਾ ਕੇ ਖੜੇ ਹੋਣਗੇ ਤਾਂ ਉਹਦੇ ਵੀ ਸਾਡੇ ਵਿੱਚ ਪਾੜਾ ਵਧੂਗਾ। ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਰੋਕ ਦੇਣਾ ਚਾਹੀਦਾ ਤਾਂ ਕਿ ਜੇ ਅੱਗੇ ਜ਼ਿਆਦਾ ਨੁਕਸਾਨ ਨਾ ਹੋ ਸਕੇ। ਇਸ ਕਰਕੇ ਮੈਂ ਤਾਂ ਇੱਥੇ ਇਹੀ ਕਹੂੰਗਾ ਵੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਨਿਰਪੱਖ ਹੋ ਕੇ ਜੇ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ। ਅਦਰਵਾਈਜ਼ ਜੇ ਏਦਾਂ ਫੁੱਟ ਪੈਂਦੀ ਚਲੇਗੀ ਤਾਂ ਦੇਸ਼ ਵਾਸਤੇ ਬਹੁਤ ਭਾਰੀ ਹਾਨੀਕਾਰਕ ਹੋਵੇਗਾ। ਪਹਿਲਾਂ ਵੀ ਹਿੰਦੂ ਤੇ ਮੁਸਲਮਾਨਾਂ ਦੇ ਝਗੜੇ ਇਸੀ ਕਰਕੇ ਹੋਏ ਆ। ਇਹ ਜਾਣਬੁੱਝ ਕੇ ਕਰਾਉਂਦੇ, ਇਹ ਰਾਜਨੀਤੀ ਖੇਡੀ ਜਾਂਦੀ ਹੈ। ਰਾਜਨੀਤੀ ਨਹੀਂ ਖੇਡੀ ਜਾਣੀ ਚਾਹੀਦੀ। ਸਾਰੇ ਨਿਰਪੱਖ ਹੋ ਕੇ ਸਾਰਾ ਦੇਸ਼ ਮੁੱਠ ਹੋਣਾ ਚਾਹੀਦਾ। ਅਦਰਵਾਈਜ਼ ਤਾਂ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਵਿੱਚ ਜੇ ਇਹੋ ਹਾਲ ਹੋਇਆ ਤਾਂ ਸਾਨੂੰ ਇਸ ਪ੍ਰਧਾਨ ਮੰਤਰੀ ਨੂੰ ਪਿੱਛੇ ਲਾ ਕੇ ਸਾਨੂੰ ਕੋਈ ਸੈਕੂਲਰ ਕਿਸਮ ਦਾ ਪ੍ਰਧਾਨ ਮੰਤਰੀ ਚਾਹੀਦਾ, ਤਾਂ ਕਿ ਜਿਹੜਾ ਇੱਕ ਪਾਰਟੀ ਜਿਹੜੀ ਇਹ ਪਾਰਟੀ ਦੀ ਸੋਚ ਸਿਰਫ ਹਿੰਦੂਇਜ਼ਮ ਵਾਸਤੇ ਜਾਂਦੀ ਆ, ਬਾਕੀ ਧਰਮ ਕਿੱਥੇ ਜਾਣਗੇ। ਇਸ ਕਰਕੇ ਮੈਂ ਤਾਂ ਇੱਥੇ ਇਹੀ ਗੱਲ ਕਹੂੰਗਾ, ਬਾਰ-ਬਾਰ ਇਹੀ ਗੱਲ ਕਹੂੰਗਾ ਵੀ ਇਹ ਚੀਜ਼ ਨਹੀਂ ਨਿਪਟਣੀ ਚਾਹੀਦੀ। ਅੱਜ ਤੱਕ ਇਹਨਾਂ ਰਾਮਨਾਮੀ ਨਹੀਂ ਮਨਾਈ, ਕੱਲ ਨੂੰ ਫਿਰ ਮੁਸਲਮਾਨ ਜਾ ਕੇ ਹਿੰਦੂਆਂ ਦੇ ਮੰਦਿਰਾਂ ਦੇ ਉੱਪਰ ਜਾ ਕੇ ਆਪਣੇ ਝੰਡੇ ਲਹਿਰਾਉਣਗੇ। ਇਹਨਾਂ ਨੂੰ ਕੱਢੋ, ਸਦਭਾਵਨਾ ਨਾਲ ਜਾਓ। ਸਾਰੇ ਧਰਮ ਇਕੱਠੇ ਹੋ ਕੇ ਜੇ ਇਹ ਹਰ ਇੱਕ ਤਿਉਹਾਰ ਨੂੰ ਮਨਾਉਣ ਕਿੰਨਾ ਸੋਹਣਾ ਲੱਗਦਾ ਹੈ। ਜੀ ਥੈਂਕ ਯੂ ਜੀ। ਕਰਦੇ ਉਹ ਵੀ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਹਾਂ। ਇਸ ਕਰਕੇ ਮੈਂ ਤਾਂ ਇਹ ਕਹੂੰਗਾ ਇਕੱਤਰਤਾ ਦਾ ਮੈਂ ਸੰਦੇਸ਼ ਦਿੰਦਾ ਸਾਰੇ ਇੰਡੀਆ ਨੂੰ। ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਤੁਸੀਂ ਤਾਂ ਸੰਦੇਸ਼ ਦੇ ਰਹੇ ਆ, ਬਹੁਤੀ ਦੁਨੀਆ ਵੀ ਇਹੀ ਸੰਦੇਸ਼ ਦੇ ਰਹੀ ਆ, ਪਰ ਜਿਨ੍ਹਾਂ ਦੀ ਇਹ ਭੀੜ ਸੁਣਦੀ ਆ ਉਹ ਇਹ ਸੰਦੇਸ਼ ਦੇ ਨਹੀਂ ਰਹੇ, ਉਹ ਚੁੱਪ ਵੱਟ ਜਾਂਦੇ ਆ। ਤੁਸੀਂ ਕਹਿੰਦੇ ਵੀ ਜਾਂਚ ਕਰਾਓ, ਇੰਨੇ ਲੋਕ, ਸੈਂਕੜੇ ਲੋਕ ਮਰ ਗਏ ਜਦੋਂ ਨੋਟ ਬਦਲਾਉਣ ਵੇਲੇ, ਉਹਦੀ ਜਾਂਚ ਤਾਂ ਇਹਨਾਂ ਨੇ ਕਰਾਈ ਨਹੀਂ। ਉਹ ਤਾਂ ਹੁੱਬ ਕੇ ਮੋਦੀ ਸਾਹਿਬ ਕਹਿੰਦੇ ਸੀ ਵੀ ਜੇ 30 ਦਿਨਾਂ 'ਚ ਨਾ ਠੀਕ ਹੋਇਆ, ਮੈਨੂੰ ਚਾਹੇ 'ਚ ਜਿਹੜੀ ਸਜ਼ਾ ਦਊਂਗੇ ਉਹ ਲਾਉਣੀ ਆ, ਲਾ ਦਿਓ। ਉਹ ਬੰਦਾ ਬਾਅਦ ਦੇ ਵਿੱਚ ਆਉਂਦਾ ਹੀ ਨਹੀਂ ਹੈ ਮੋਹਰੇ। ਕੀਤਾ ਕੀ ਆ ਉਸ ਇਨਸਾਨ ਨੇ? ਮੁਲਕ ਨੂੰ ਨਫ਼ਰਤ ਦੇ ਵੱਲ ਧੱਕਣ ਤੋਂ ਇਲਾਵਾ ਕੁਛ ਨਹੀਂ ਕੀਤਾ। ਇਸ ਦਾ ਚਿਹਰਾ ਬੇਨਕਾਬ ਹੋ ਚੁੱਕਾ ਆ ਪ੍ਰਵੀਨ ਜੀ ਬਾਰ-ਬਾਰ। ਆ ਹੁਣ ਜਦੋਂ ਕਸ਼ਮੀਰ ਫਾਈਲਜ਼ ਆਈਆਂ ਸੀ, ਉਸ ਦੇ ਡਾਇਰੈਕਟਰ ਨੂੰ ਬੁਲਾ ਕੇ ਇਨਾਮ ਦੇਣੇ, ਉਸ ਨੂੰ ਸ਼ਾਬਾਸ਼ੀ ਜਿਹੜੀ ਉਹ ਦੇਣੀ, ਉਹ ਜਿਹੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਅੱਗੇ ਲੈ ਕੇ ਆਉਣਾ, ਉਸ ਦੀ ਪ੍ਰੋੜਤਾ ਕਰਨੀ, ਜਿਸ ਦੇ ਨਾਲ ਸਿਰਫ ਤੇ ਸਿਰਫ ਨਫ਼ਰਤ ਫੈਲ ਰਹੀ ਆ। ਇਸ ਨਫ਼ਰਤ ਦੇ ਵਿੱਚ ਤੁਸੀਂ ਇਤਿਹਾਸ ਦੇ ਵਿੱਚ ਚਲੇ ਜਾਓ ਪ੍ਰਵੀਨ ਜੀ। ਇਹ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਜਿੱਥੋਂ ਇਹ ਮੱਧ ਪ੍ਰਦੇਸ਼ ਤੋਂ ਗੱਲ ਸ਼ੁਰੂ ਹੋਈ ਤੇ ਹੁਣ ਦਿੱਲੀ ਤੱਕ ਜਿਹੜੀ ਇਹ ਪਹੁੰਚ ਗਈ ਹੈ ਕੁਛ ਹੀ ਦਿਨਾਂ ਦੇ ਵਿੱਚ। ਇਹਨਾਂ ਵਿੱਚ ਕਦੀ ਵੀ ਉੱਚ ਅਧਿਕਾਰੀ ਦਾ, ਕਦੀ ਵੀ ਜਿਹੜੇ ਕਿਸੇ ਮੰਤਰੀ ਦਾ ਨਿਆਣਾ ਜਿਹੜਾ ਉਹ ਕਦੀ ਨਹੀਂ ਸ਼ਾਮਲ ਹੁੰਦਾ। ਨਾ ਉਹਨੇ ਹਿੰਸਾ ਦੇ ਵਿੱਚ ਕਦੀ ਹਿੱਸਾ ਲੈਣਾ, ਨਾ ਉਹਨੂੰ ਦੂਰੋਂ ਦੇਖ ਕੇ ਤਮਾਸ਼ਾ ਜਿਹੜਾ ਉਹ ਦੇਖਣਾ ਆ। ਤੁਹਾਨੂੰ ਆਪਸ ਦੇ ਵਿੱਚ ਲੜਾਈ ਜਾਣਾ ਆ। ਪਹਿਲਾਂ ਜਿਹੜੀ ਜ਼ਿੰਦਗੀ ਉਸ ਦੇ ਵਿੱਚ ਤੁਹਾਨੂੰ ਰੋਜੀ ਰੋਟੀ ਦੇ ਲਈ ਧੱਕੇ ਦੇ ਜਿਹੜੇ ਉਹ ਪਵਾਉਣੇ ਆ,
ਜੇ 2 ਮਿੰਟ ਤੁਹਾਨੂੰ ਬੈਠਣ ਦਾ ਮੌਕਾ ਮਿਲ ਗਿਆ ਤੇ ਫਿਰ ਤੁਹਾਡੇ ਕੰਨ ਦੇ ਵਿੱਚ ਏਦਾਂ ਦੀਆਂ ਫੂਕਾਂ ਜਿਹੜੀਆਂ ਉਹ ਮਾਰਨੀਆਂ ਆ ਵੀ ਤੁਸੀਂ ਫਿਰ ਫੜ ਕੇ ਤਲਵਾਰ ਤੋਂ ਬਾਹਰ ਜਿਹੜੇ ਉਹ ਆਉਣੇ ਆ, ਜਾਂ ਮੈਂ ਨਹੀਂ ਤੇ ਜਾਂ ਫਿਰ ਕਿਸੇ ਨੂੰ ਰਹਿਣ ਨਹੀਂ ਦੇਣਾ। ਇਹ ਚੀਜ਼ ਜਿਹੜੀ ਆ ਉਹ ਮਨ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਭਰੀ ਜਾ ਚੁੱਕੀ ਆ। ਤੁਸੀਂ ਉੱਥੇ ਕੋਈ ਦੇਖ ਲਓ, ਕਿਸੇ ਦਾ ਬਿਆਨ ਦੇਖ ਲਓ। ਹੁਣ ਬਿਆਨ ਰੀਸੈਂਟਲੀ ਕੋਈ ਦੇ ਰਿਹਾ ਸੀ, ਹੁਣ ਏਦਾਂ ਦੇ ਬਿਆਨ ਆ ਹੀ ਬਹੁਤ ਰਹੇ, ਹੁਣ ਕਿਹਦਾ ਨਾਂ ਬੰਦਾ ਯਾਦ ਰੱਖੇ। ਕਹਿੰਦੇ ਵੀ ਸਾਰੀ ਹਿੰਦੂ ਔਰਤਾਂ ਨੂੰ 4-4 ਨਿਆਣੇ ਜੰਮਣੇ ਚਾਹੀਦੇ ਆ ਤੇ 2-2 ਦੇਸ਼ ਦੇ ਨਾਮ ਜਿਹੜੇ ਆ ਉਹ ਲਾ ਦੇਣੇ ਚਾਹੀਦੇ ਆ। ਸੋ ਤੁਸੀਂ ਹੁਣ ਹਿਸਾਬ ਲਾ ਲਓ ਵੀ ਕਿਸ ਪਾਸੇ ਵੱਲ ਨੂੰ ਜਾ ਰਹੇ ਆ। ਜਿਹੜੀ ਮਹਾਂ ਪੰਚਾਇਤ ਦੀ ਤੁਸੀਂ ਗੱਲ ਕੀਤੀ ਸੀਗੀ, ਉਹਦੇ ਵਿੱਚ ਵੀ ਜੇ ਇਹਨਾਂ ਨੂੰ ਮਾਰਨਾ ਵੀ ਪੈ ਜੇ ਤਾਂ ਕੋਈ ਚੱਕਰ ਨਹੀਂ। ਹੁਣ ਬਾਰ-ਬਾਰ ਅਗਲਿਆਂ ਨੂੰ ਜੇ ਤੁਸੀਂ ਏਦਾਂ ਹੀ ਆਖੀ ਜਾਓਗੇ, ਹੁਣ ਫਿਰ ਅਗਲਿਆਂ ਨੇ ਵੀ ਹੁਣ ਚੁੱਪ ਥੋੜ੍ਹੀ ਬੈਠੇ ਰਹਿਣਾ, ਉਹਨਾਂ ਨੇ ਵੀ ਕਿਹੜਾ ਹੱਥਾਂ 'ਚ ਕੰਗਣ ਪਾਏ ਆ। ਉਹ ਵੀ ਕੁਛ ਨਾ ਕੁਛ ਜਿਹੜਾ ਉਹ ਅੱਗੋਂ ਕਰਨਗੇ ਤੇ ਫਿਰ ਇਸ ਦਾ ਰੂਪ ਜਿਹੜਾ ਉਹ ਫਿਰਕੂ ਬਣ ਜਾਣਾ ਆ। ਜਦੋਂ ਫਿਰਕੂ ਬਣ ਜਾਂਦਾ ਹੈ ਤੇ ਫਿਰ ਜਿਹਦੇ ਕੋਲ ਨੈਰੇਟਿਵ ਪੇਸ਼ ਕਰਨ ਦਾ ਪੂਰਾ ਪਲੇਟਫਾਰਮ ਆ, ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਨੈਰੇਟਿਵ ਪੇਸ਼ ਕਰਨਾ ਹੈਗਾ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਜੇ ਸਾਂਝੇ ਕਰਨਾ ਚਾਹੁੰਦੇ ਹੋ ਵੀ ਦੇਸ਼ ਕਿਸ ਪਾਸੇ ਵੱਲ ਨੂੰ ਤੁਹਾਨੂੰ ਲੱਗਦਾ ਹੈ ਜਾ ਰਿਹਾ ਆ। ਕੀ ਇਹ ਅੰਤ ਆ ਜਾਂ ਇਸ ਤੋਂ ਵੀ ਬੱਤਰ ਹਾਲਾਤ ਤੁਹਾਡੇ ਲੱਗਦਾ ਵੀ ਇਹ ਇੱਥੇ ਬਣਨਗੇ? ਜ਼ਰੂਰ ਕਾਲ ਕਰ ਸਕਦੇ ਹੋ 408-272 5200 4082725200 ਦੇ ਉੱਤੇ। ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ ਰਾਜ ਜੀ, ਇੱਥੇ ਇੱਕ ਆਪਾਂ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇਸ ਚਰਚਾ ਤੇ ਆਪਾਂ ਲਗਾਤਾਰ ਚਰਚਾ ਕਰਦੇ ਚੱਲਾਂਗੇ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408-272-5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020-67197. All loans are subject to credit and underwriting approval. Zender Mortgage, oh Zender Mortgage।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸੱਥ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਜਿੰਨੇ ਵੀ ਦਰਸ਼ਕ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਸਾਂਝੀ ਸਾਥ ਨਾਲ ਜੁੜੇ ਹੋਏ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਜੀ। ਸੋ ਸਰੋਤਿਓ ਗੱਲਬਾਤ ਜਿਹੜੀ ਉਹ ਆਪਣੀ ਚੱਲ ਰਹੀ ਹੈਗੀ ਆ, ਜਿਹੜੀ ਜਹਾਂਗੀਰਪੁਰੀ ਦੇ ਵਿੱਚ ਹੋਈ ਹਿੰਸਾ ਆ। ਕਿਸ ਨੇ ਤੁਹਾਨੂੰ ਲੱਗਦਾ ਵੀ ਇਹ ਚੀਜ਼ ਜਿਹੜੀ ਉਹ ਕਰਵਾਈ ਆ, ਤੇ ਨਾਲੇ ਇਸ ਮੁਲਕ ਦੇ ਹਾਲ ਕਿਹੜੇ ਪਾਸੇ ਵੱਲ ਨੂੰ ਵੱਧ ਰਹੇ ਹੈਗੇ? ਤੁਸੀਂ ਵੀ ਆਪਣੇ ਵਿਚਾਰਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਸੱਥ ਦੇ ਵਿੱਚ ਸਾਥ ਦੇ ਸਕਦੇ ਆ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ 408 272 5200 ਦੇ ਉੱਤੇ। ਸੋ ਜਿਹੜੀ ਮੈਂ ਇਸ ਤੋਂ ਪਹਿਲਾਂ ਪ੍ਰਵੀਨ ਜੀ ਆਪਾਂ ਗੱਲ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਹਿੰਦੂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਦੇ ਉਤਲੇ ਲੀਡਰ ਆ, ਉਹ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਇਹੀ ਯਤੀ ਨਰਸਿਮਹਾਨੰਦ ਉਹਨੇ ਜਿਹੜੇ ਹਿਮਾਚਲ ਦੇ ਵਿੱਚ ਧਰਮ ਸੰਸਦ ਨੂੰ ਸੰਬੋਧਨ ਕੀਤਾ, ਉੱਥੇ ਹੀ ਇਸ ਨੇ ਬਿਆਨ ਦਿੱਤਾ ਵੀ ਵੱਧ ਤੋਂ ਵੱਧ ਜਿਹੜੇ ਹਿੰਦੂ ਨਿਆਣੇ ਜੰਮਣ, ਨਹੀਂ ਤਾਂ ਇੰਡੀਆ ਇਸਲਾਮਿਕ ਕੰਟਰੀ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਹੁਣ ਤੁਸੀਂ ਦੇਖੋ, ਇੱਕ ਪਾਸੇ ਕਹਿੰਦੇ ਆ ਵੀ ਅਸੀਂ ਇਸ ਮੁਲਕ ਨੂੰ ਹਿੰਦੂਤਵ ਮੁਲਕ, ਹਿੰਦੂ ਮੁਲਕ ਬਣਾਉਣਾ ਆ, ਤੇ ਦੂਜੇ ਪਾਸੇ ਕਹਿੰਦੇ ਵੀ ਕਿਸੇ ਹੋਰ ਧਰਮ ਦਾ ਜਿਹੜਾ ਇਸ ਦੇ ਵਿੱਚ ਪਸਾਰ ਨਹੀਂ ਹੋ ਸਕਦਾ, ਤੇ ਤੀਜੇ ਪਾਸੇ ਕਹਿੰਦੇ ਆ ਵੀ ਅਸੀਂ ਸੈਕੂਲਰ ਵੀ ਆ ਨਾਲ ਦੇ ਨਾਲ। ਸੋ ਇਹ ਸਾਰੀਆਂ ਜਿਹੜੀਆਂ ਹਿਪੋਕ੍ਰਿਟੀਕਲ ਗੱਲਾਂ ਇਕੱਠੀਆਂ ਹੀ ਜਿਹੜੀਆਂ ਚੀਜ਼ਾਂ ਆ ਉਹ ਚੱਲਦੀਆਂ ਆ ਰਹੀਆਂ ਆ। ਲੋਕਾਂ ਦੀਆਂ ਅੱਖਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਨਫ਼ਰਤ ਦਾ ਜਿਹੜਾ ਪਰਦਾ ਆ ਉਹ ਪੈ ਚੁੱਕਾ ਹੋਇਆ ਆ। ਉਹ ਜਿਨ੍ਹਾਂ ਦੇ ਨਾਲ ਪਿਛਲੇ 30-40 ਸਾਲਾਂ ਤੋਂ ਰਹਿ ਰਹੇ ਹੈਗੇ ਆ, ਉਹਨਾਂ ਨੂੰ ਪਛਾਣਨੋਂ ਜਿਹੜੇ ਉਹ ਭੁੱਲ ਰਹੇ ਆ। ਪਛਾਣਨੋਂ ਉਹਨਾਂ ਨੇ ਜਿਹੜਾ ਉਹ ਕੀ ਭੁੱਲਣਾ ਆ, ਨਫ਼ਰਤ ਜਿਹੜੀ ਇੱਕ ਦੂਜੇ ਦੇ ਨਾਲ ਕਰ ਦਿੱਤੀ ਗਈ ਹੈਗੀ ਆ। ਇਹਦਾ ਮਤਲਬ ਇਹ ਹੋਊਗਾ ਫਿਰ ਪ੍ਰਵੀਨ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੈਗਰੀਗੇਸ਼ਨ ਹੋਊਗੀ। ਇਹ ਜਿੱਥੇ ਹਿੰਦੂ ਰਹਿੰਦੇ ਉੱਥੇ ਮੁਸਲਮਾਨ ਨਹੀਂ ਰਹੂ, ਜਿੱਥੇ ਮੁਸਲਮਾਨ ਰਹਿੰਦਾ ਉੱਥੇ ਹਿੰਦੂ ਨਹੀਂ ਰਹੂਗਾ, ਜਿੱਥੇ ਸਿੱਖ ਰਹਿੰਦਾ ਉੱਥੇ ਇਹ ਨਹੀਂ ਰਹੂਗੇ, ਤੇ ਜਿੱਥੇ ਬਾਕੀ ਰਹਿੰਦੇ ਉੱਥੇ ਸਿੱਖ ਨਹੀਂ ਰਹਿਣਗੇ। ਹੁਣ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਵਾਲੇ ਜਿੱਥੇ ਇੱਕ ਸੂਬੇ ਦੇ ਵਿੱਚ ਜੇ ਕਿਸੇ ਦੀ ਬਹੁਮਤ ਹੁੰਦੀ ਆ, ਤੇ ਉਹ ਦੂਜੇ ਪਾਸੇ ਜਦੋਂ ਜਾਂਦੇ ਉਹਨਾਂ ਨੂੰ ਤਾਂ ਹੁਣ ਹਮੇਸ਼ਾ ਡਰ ਹੀ ਲੱਗਾ ਰਹਿੰਦਾ ਆ ਵੀ ਪਤਾ ਨਹੀਂ ਅਜਿਹੀ ਹਿੰਸਾ ਦੇ ਵਿੱਚ ਸਾਡਾ ਨੰਬਰ ਨਾ ਜਿਹੜਾ ਆ ਉਹ ਕਿਹੜੇ ਵੇਲੇ ਲਾ ਦੇਣ। ਜਿਸ ਤਰੀਕੇ ਦੇ ਭੜਕਾਊ ਭਾਸ਼ਣ, ਭੜਕਾਊ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ, ਤੇ ਅਫਸੋਸ ਦੀ ਗੱਲ ਇਹ ਹੁੰਦੀ ਆ ਕੇਂਦਰੀ ਵਜ਼ੀਰ ਮੰਤਰੀ ਆ, ਉਹ ਅਜਿਹੇ ਬਿਆਨਾਂ ਦੀ ਪ੍ਰੋੜਤਾ ਜਿਹੜੀ ਉਹ ਕਰਨ ਡਏ ਹੁੰਦੇ ਆ। ਉਹ ਇਸ ਨੂੰ ਉਹਨਾਂ ਨੇ ਨਿੰਦਣ ਦੀ ਬਜਾਏ ਅਜਿਹੀ ਗੱਲ ਕਿਸੇ ਹੋਰ ਸ਼ਬਦਾਂ ਦੇ ਵਿੱਚ ਉਹ ਆਪ ਆਖ ਜਾਂਦੇ ਨੇ। ਹਾਂਜੀ ਬਿਲਕੁਲ। ਇਹ ਤਾਂ ਗੱਲਾਂ ਜਿਹੜੀਆਂ ਵਾ ਇਹ ਬਹੁਤ ਦੂਰ ਦੀਆਂ ਨੇ। ਮੈਂ ਤੁਹਾਨੂੰ ਇੱਕ ਨੇੜੇ ਦੀ ਮਿਸਾਲ ਦੇ ਦਿੰਦਾ ਵਾ। ਉਹ ਮਿਸਾਲ ਇਹ ਸੀਗੀ ਕਿ ਕਰਨਾਟਕਾ ਦੇ ਵਿੱਚ ਨਾ ਜਦੋਂ ਇਹ ਚਰਚਾ ਚੱਲੀ, ਪਹਿਲਾਂ ਹਿਜਾਬ ਵਾਲਾ ਵਿਵਾਦ ਹੋ ਕੇ ਹਟਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ। ਬਿਲਕੁਲ। ਉਸ ਤੋਂ ਬਾਅਦ ਇੱਕ ਚਰਚਾ ਬਹੁਤ ਚੱਲੀ ਕਿ ਜਿਹੜੇ ਮੁਸਲਮਾਨ ਨੇ ਉਹ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰ ਦੇਣ। ਦਿੱਲੀ ਦੇ ਵਿੱਚ ਵੀ ਚਰਚਾ ਚੱਲੀ। ਉਸ ਤੋਂ ਬਾਅਦ ਚਰਚਾ ਇਹ ਚੱਲ ਪਈ ਕਿ ਜਿਹੜਾ ਮੁਸਲਮਾਨ ਹੈ ਉਹ ਫਲ ਕਾਹਤੋਂ ਵੇਚਦਾ। ਕਰਨਾਟਕ ਦੇ ਵਿੱਚ ਇੱਕ ਮੰਦਿਰ ਦੇ ਸਾਹਮਣੇ ਇੱਕ ਗਰੀਬ ਮੁਸਲਮਾਨ ਭਾਈਚਾਰੇ ਨਾਲ ਤਾਲੁਕਾਤ ਰੱਖਦਾ ਬੰਦਾ ਫਲ ਵੇਚ ਰਿਹਾ ਸੀ, ਆਪਣੇ ਜਵਾਕ ਪਾਲਦਾ ਸੀ। ਪਰ ਜਿਹੜੀ ਐਸੀ ਭੀੜ ਹੈ, ਜਿਹੜੀ ਕਿ ਮੈਂ ਕਹਿਣਾ ਕਿ ਬ੍ਰੇਨ ਵਾਸ਼ਡ ਲੋਕ ਨੇ, ਜਿਹੜੇ ਕਿਸੇ ਖਾਤਰ, ਕਿਸੇ ਦੇ ਪੋਲੀਟੀਕਲ ਏਜੰਡੇ ਖਾਤਰ ਕਿਸੇ ਦੂਜੇ ਬੰਦੇ ਨੂੰ ਮਾਰ ਰਹੇ ਨੇ, ਕੁੱਟ ਰਹੇ ਨੇ ਜਾਂ ਉਹਨੂੰ ਜਲੀਲ ਕਰ ਰਹੇ ਨੇ, ਤਾਂ ਉਹਨਾਂ ਨੇ ਉਹਦੀ ਜਿਹੜੀ ਰੇਹੜੀ ਸੀ ਫਲਾਂ ਵਾਲੀ, ਉਹ ਮੁੱਦੀ ਮਾਰੀ ਤੇ ਉਸ ਤੋਂ ਬਾਅਦ ਉਹਦੇ ਨਾਲ ਗਾਲੀ ਗਲੋਚ ਕੀਤਾ, ਤੇ ਉਹਦੇ ਜਿਹੜੇ ਤਰਬੂਜ ਸੀ ਇਹ ਖਿਲਾਰਤੇ। ਗਰੀਬ ਫਲ ਵਿਕਰੇਤਾ ਸੀਗਾ ਵਿਚਾਰਾ, ਪਰ ਸੀ ਮੁਸਲਮਾਨ ਭਾਈਚਾਰੇ ਤੋਂ। ਭਾਜਪਾ ਦੇ ਕਰਨਾਟਕ ਦੇ MLA ਤੇ ਇਹ ਦੋਸ਼ ਲੱਗੇ ਭਾਜਪਾ ਦੇ ਤੇ ਕਿ ਇਹ ਬੰਦੇ ਦੀ ਪ੍ਰਵੋਕਣ ਕਰਕੇ ਹੀ ਸਾਰਾ ਕੁਝ ਹੋਇਆ ਵਾ। ਦੇਖੋ ਇਸ ਤੱਕ ਗੱਲਾਂ ਨੇ ਜੀ। ਜੀ। ਸੋ ਪਤਾ ਨਹੀਂ ਪ੍ਰਵੀਨ ਜੀ ਇਹ ਕਿਸ ਪਾਸੇ ਵੱਲ ਨੂੰ ਜਿਹੜਾ ਹੋ ਜਾ ਰਿਹਾ ਆ। ਹੁਣ ਬਹੁਤ ਗਿਣਤੀ ਉੱਥੇ ਹਿੰਦੂਆਂ ਦੀਆਂ, ਇਹ 'ਚ ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ ਹੈਗੀਆਂ।
ਹੁਣ ਰੋਜ਼ੇ ਚੱਲਦੇ ਸੀ, ਇਫਤਾਰੀ ਕਿਸੇ ਨੇ ਕਰਨੀ, ਕਿਸੇ ਨੇ ਕੁਛ ਕਰਨਾ ਸੀ। ਮੀਟ ਖਾਣ ਦੇ ਉੱਤੇ ਜਿਹੜੀਆਂ ਉਹ ਪਾਬੰਦੀਆਂ ਲੱਗ ਰਹੀਆਂ ਆ, ਇੱਕ ਥਾਂ ਦੇ ਉੱਤੇ ਇੱਕ ਵਿਸ਼ੇਸ਼ ਫਿਰਕੇ ਦੇ ਕਹਿਣ ਦੇ ਕਰਕੇ ਦੂਜੇ ਲੋਕਾਂ ਦੀ ਰੋਟੀ ਦੇ ਉੱਤੇ ਵੀ ਹੁਣ ਉਹਨਾਂ ਨੇ ਅਟੈਕ ਜਿਹੜਾ ਉਹ ਕਰ ਦਿੱਤਾ। ਜਦ ਕਿ ਦੇਖੋ ਹਿਪੋਕ੍ਰੇਸੀ ਦੀ ਗੱਲ ਪ੍ਰਵੀਨ ਜੀ ਦੇਖੋ, ਜਿਹੜੇ ਬਹੁਤੇ ਵੱਡੇ ਪੱਧਰ ਦੇ ਉੱਤੇ ਮਾਸ ਦਾ ਕਾਰੋਬਾਰ ਕਰਨ ਵਾਲਿਆਂ ਦੇ ਵਿੱਚੋਂ ਜਦੋਂ ਦੇਖਦੇ ਹਾਂ ਵੀ ਵੱਡੀਆਂ-ਵੱਡੀਆਂ ਫਰਮਾਂ ਦੇ ਮਾਲਕ ਆ, ਉਹ ਆਪ ਖੁਦ ਜਿਹੜੇ ਉਹਨਾਂ ਦੇ ਵਿੱਚੋਂ ਹਿੰਦੂ ਨਿਕਲ ਰਹੇ ਆ, ਉਹ ਹੈਗੇ ਨੇ। ਇਹੀ ਜੀ। ਗੱਲ ਜਦੋਂ ਨਾਰਥ ਈਸਟ ਦੇ ਵਿੱਚ ਕਰਦੇ ਆ, ਉੱਥੇ ਬੀਫ ਨੂੰ ਲੈ ਕੇ ਨਹੀਂ ਕੋਈ ਉਹ ਰੌਲਾ ਪਾਉਂਦੇ, ਕਿਉਂਕਿ ਹੂੰ, ਉੱਥੋਂ ਦੇ ਹਿੰਦੂ ਜਿਹੜੇ ਉਹ ਬੀਫ ਖਾ ਰਹੇ ਨੇ, ਉੱਥੇ ਨਹੀਂ ਹਾਂਜੀ। ਉਹਨਾਂ ਨੇ ਰੌਲਾ ਪਾਉਣਾ। ਬਾਕੀ ਥਾਵਾਂ ਦੇ ਉੱਤੇ ਇਹਨਾਂ ਨੂੰ ਉਹਨਾਂ ਦੀ ਪਾਉਣ ਦੇ ਉੱਤੇ, ਬੋਲਣ ਦੇ ਉੱਤੇ, ਚਾਹੇ ਉਹ ਸਵੇਰੇ ਨਮਾਜ਼ ਦੀ ਆਵਾਜ਼ ਹੋਵੇ, ਹੁਣ ਗੁਰਦੁਆਰਿਆਂ ਦੀ ਆਵਾਜ਼ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੋੜ ਦਿੱਤੀਆਂ, ਪਹਿਰਾਵੇ ਦੇ ਉੱਤੇ, ਤੇ ਫਿਰ ਨਾਲ ਦੇ ਨਾਲ ਹੁਣ ਉਹਨਾਂ ਦੀ ਰੋਟੀ ਦੇ ਉੱਤੇ ਵੀ ਹਮਲਾ ਜਿਹੜਾ ਉਹ ਹੋ ਰਿਹਾ ਆ। ਬੰਦਾ ਜਾਊ ਤੇ ਜਾਊ ਤੇ ਕਿੱਥੇ ਜਾਊਗਾ? ਸੋ ਇਹ ਸਥਿਤੀ ਜਿਹੜੀ ਆ ਬੜੀ ਬੇਕਾਬੂ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਇਹ ਜਿਹੜੀ ਆਪਾਂ ਗੱਲ ਕਰਕੇ ਹਟੇ ਨਾ ਮੁਸਲਮਾਨ ਫਲ ਵਿਕਰੇਤਾ ਦੇ ਨਾਲ ਤਾਲੁਕਾਤ ਤੇ ਜਿਹੜੀ ਜੀ, ਘਟਨਾ ਵਾਪਰੀ ਹੈ, ਉਹ ਧਰਵਾੜ ਦੀ ਘਟਨਾ, ਕਰਨਾਟਕ ਦੇ ਵਿੱਚ ਧਾਰਵਾੜ ਜੀ, ਜੀ। ਇਲਾਕਾ ਪੈਂਦਾ ਵਾ। ਤੇ ਰਾਮ ਸੇਨਾ ਜਿਹੜਾ ਵਾ ਉਹ ਬੰਦਾ ਰਾਮ ਸੇਨ ਆ, ਜਿਹੜਾ ਜਿਹਦੇ ਤੇ ਐਲੀਗੇਸ਼ਨ ਲੱਗੇ ਆ, ਜਿਹੜਾ ਭਾਜਪਾ ਨਾਲ ਤਾਲੁਕਾਤ ਆ। ਰਾਮ ਨੌਮੀ ਦੇ ਮੌਕੇ ਸਾਰਾ ਕੁਝ ਹੋਇਆ। ਭਾਜਪਾ ਦੇ ਨਾਲ ਉਹਦਾ ਜਿਹੜਾ ਤਾਲੁਕਾ ਦੱਸਿਆ ਗਿਆ ਵਾ। ਤੇ ਇੱਕ ਐਮਐਲਏ ਆ ਜਿਹਦੇ ਤੇ ਐਲੀਗੇਸ਼ਨ ਲੱਗੇ ਕਿ ਇਹਦੀ ਪ੍ਰਵੋਕਣ ਕਰਕੇ ਜਿਹੜਾ ਵਾ ਉਹ ਸਾਰਾ ਕੁਝ ਹੋਇਆ। ਅਸਲ ਦੇ ਵਿੱਚ ਆਪਾਂ ਜੇਕਰ ਦੁਬਾਰਾ ਚੱਲੀਏ ਉੱਥੇ ਜਹਾਂਗੀਰਪੁਰੀ ਦੇ ਵਿੱਚ, ਤੇ ਜਿਹੜੀਆਂ ਤਾਜ਼ਾ ਰਿਪੋਰਟਾਂ ਸੀਗੀਆਂ ਉਹ ਇਹ ਦੱਸ ਰਹੀਆਂ ਸੀਗੀਆਂ ਕਿ ਉੱਥੇ ਕੁਛ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਹਾਲਾਤ ਨਾਰਮਲ ਹੋਣੇ ਸ਼ੁਰੂ ਹੋ ਗਏ ਸੀਗੇ। ਕੁਛ ਕੁ ਲੋਕਾਂ ਨੇ ਪਹਿਲ ਕਰਕੇ, ਮਤਲਬ ਕਿ ਹਿੰਦੂ ਭਾਈਚਾਰੇ ਤੋਂ ਕਹਿ ਲਓ ਜਾਂ ਮੁਸਲਿਮ ਭਾਈਚਾਰੇ ਤੋਂ, ਉਹਨਾਂ ਨੇ ਪਹਿਲ ਕਰਕੇ ਇਹ ਗੱਲ ਕਹੀ ਹੈ ਕਿ ਸਾਡਾ ਤੁਹਾਡੇ ਨਾਲ ਕੋਈ ਐਸਾ ਕਲੈਸ਼ ਨਹੀਂ ਸੀਗਾ, ਪਰ ਜੇਕਰ ਇਹ ਮਸਜਿਦ ਦੇ ਉੱਤੇ ਝੰਡੇ ਜਿਹੜੇ ਲਹਿਰਾਏ ਜਾਣਗੇ ਤਾਂ ਅਸੀਂ ਸਿਰਫ ਉਹਨਾਂ ਗੱਲਾਂ ਦਾ ਵਿਰੋਧ ਕੀਤਾ ਸੀ, ਜਿਹੜਾ ਕਿ ਕਿਸੇ ਐਂਗਲ ਤੋਂ ਜਾਇਜ਼ ਵੀ ਆ। ਅੱਜ ਜੇਕਰ ਤੁਸੀਂ ਉਹਨਾਂ ਨੂੰ ਕਹੋਗੇ ਕਿ ਹਾਂਜੀ ਤੁਸੀਂ ਲਵਾ ਲੈਣਾ ਸੀਗਾ ਜੀ ਮਸਜਿਦ ਤੇ ਝੰਡਾ, ਤਾਂ ਫਿਰ ਸਾਨੂੰ ਆਪਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਮੈਂ ਹਿੰਦੂ ਧਰਮ ਤੋਂ ਤਾਂ ਫਿਰ ਮੈਂ ਕੱਲ ਨੂੰ ਇਹ ਐਕਸੈਪਟ ਕਰਾਂ ਕਿ ਕੱਲ ਨੂੰ ਜੇ ਮੇਰੇ ਧਾਰਮਿਕ ਸਥਾਨ ਤੇ ਕੋਈ ਝੰਡਾ ਲੱਗ ਗਿਆ ਤੇ ਮੇਰਾ ਕੁਝ ਨਹੀਂ ਜਾਣਾ। ਜੇ ਮੈਂ ਸਿੱਖ ਭਾਈਚਾਰਾ ਦਾ ਤਾਂ ਫਿਰ ਵੀ ਮੈਂ ਇਹ ਗੱਲ ਮੰਨਾਂ। ਪਰ ਕਿਉਂਕਿ ਅਸੀਂ ਸਾਰਿਆਂ ਦੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਅਸੀਂ ਕਹਿੰਦੇ ਕਿ ਜਦੋਂ ਜੇਕਰ ਸੰਵਿਧਾਨ ਕਨਸਟੀਟਿਊਸ਼ਨਲ ਲਾਅ ਵਾਈਜ਼ ਤੁਹਾਨੂੰ ਧਰਮ ਮੰਨਣ ਦੀ ਆਜ਼ਾਦੀ ਹੈ ਤਾਂ ਮਾਣੋ, ਸਾਨੂੰ ਕੋਈ ਇਹਦੇ ਨਾਲ ਕੋਈ ਦਿੱਕਤ ਨਹੀਂ ਹੈ। ਪਰ ਅਸਲ ਦੇ ਵਿੱਚ ਜਿਹੜੇ ਲੋਕ ਜਿਹੜੀ ਚੀਜ਼ ਨੂੰ ਸਮਝ ਨਹੀਂ ਰਹੇ, ਡਿਬੇਟ ਉਹਦੇ ਤੇ ਹੋ ਹੀ ਨਹੀਂ ਰਹੀ। ਡਿਬੇਟ ਇਸ ਚੀਜ਼ ਤੇ ਹੋ ਹੀ ਨਹੀਂ ਰਹੀ ਕਿ 2024 ਦੇ ਇਲੈਕਸ਼ਨਸ ਜਿਹੜੇ ਆ ਉਹ ਇਸੇ ਮੁੱਦੇ ਤੇ ਹੋ ਸਕਦੇ ਆ ਕਿ ਜੀ ਅੱਜ ਹਿੰਦੂ ਖਤਰੇ ਦੇ ਵਿੱਚ ਹੈ, ਕਿਉਂਕਿ ਦੇਸ਼ ਖਤਰੇ ਦੇ ਵਿੱਚ ਹੈ ਤੇ ਇਲੈਕਸ਼ਨ ਹੋ ਹਟਿਆ ਵਾ। ਹੂੰ, ਇਹ ਵਾਰੀ-ਵਾਰੀ ਉਹ ਚੀਜ਼ਾਂ ਨਹੀਂ ਚੱਲਣੀਆਂ। ਸਾਰੇ ਬਿਲਕੁਲ। ਲੋਕ ਸਮਝਦੇ ਆ ਹੂੰ, ਕਿ ਹੂੰ, ਹੂੰ। ਜਦੋਂ ਪੁਲਵਾਮਾ ਅਟੈਕ ਹੋਇਆ ਤਾਂ ਉਦੋਂ ਦੇਸ਼ ਖਤਰੇ 'ਚ ਆ ਗਿਆ ਇੱਕਦਮ। ਹੂੰ, ਉਸ ਨੂੰ ਕੈਸ਼ ਕੀਤਾ ਗਿਆ ਫਿਰ। ਹੁਣ ਅਗਲਾ ਜਿਹੜਾ ਟੀਚਾ ਹੋਊਗਾ ਉਹ ਹਿੰਦੂ ਖਤਰੇ ਵਾਲਾ ਹੋਊਗਾ, ਹਿੰਦੂ ਖਤਰੇ ਦੇ ਵਿੱਚ ਹੈ, ਉਹ ਬਣਾਇਆ ਜਾ ਸਕਦਾ। ਸੋ ਇਹੀ ਕਿਹਾ ਜਾ ਸਕਦਾ ਹੈ ਕੁੱਲ ਮਿਲਾ ਕੇ ਕਿ ਜੇਕਰ ਕਿਤੇ ਵੀ ਕਮਿਊਨਿਟੀ ਕਲੈਸ਼ ਨੇ ਤਾਂ ਇਹ ਸੋਚ ਕੇ ਚੁੱਪ ਨਾ ਕਰੋ ਕਿ ਉਹ ਦੂਰ ਨੇ। ਖਰਗੋਨ ਤੋਂ ਦਿੱਲੀ ਆ ਗਿਆ 5 ਦਿਨਾਂ ਦੇ ਵਿੱਚ, ਔਰ ਇਹ ਬਿਲਕੁਲ। ਵਾਇਰਸ ਐਸਾ ਵਾ ਜਿਹੜਾ ਬਹੁਤ ਤੇਜ਼ੀ ਦੇ ਨਾਲ ਫੈਲਦਾ ਵਾ। ਬਹੁਤ ਸਾਰੇ ਲੋਕਾਂ ਨੇ ਇੱਕ ਪੱਛਮੀ ਬੰਗਾਲ ਦੇ ਵਿੱਚ ਬੀਤੇ ਦਿਨੀ ਕੀ ਹੋਇਆ ਕਿ ਨਜਾਇਜ਼ ਉਸਾਰੀ ਦੀ ਘਟਨਾ ਸੀਗੀ ਤੇ ਉਹਦੇ ਚ 2 ਗਰੁੱਪ ਭਿੜ ਪਏ। ਪਰ ਜਦ ਕਿ ਜੀ। WhatsApp ਤੇ ਉਹ ਵੀਡੀਓ ਇਹ ਕਹਿ ਕੇ ਕਮਾਈ ਗਈ ਕਿ ਜੀ ਆਹ ਦੇਖੋ ਜੀ ਹਿੰਦੂਆਂ ਨੂੰ ਕੁੱਟਿਆ ਜਾ ਰਿਹਾ ਪੱਛਮੀ ਬੰਗਾਲ। ਹੂੰ, ਫਲਾਣੇ ਗਰੁੱਪ ਨੂੰ, ਮੁਸਲਮਾਨ ਗਰੁੱਪਾਂ ਦੇ ਵਿੱਚ ਕਿਹੜਾ ਹੈ ਨੀਗਾ, ਉਹ ਕਹਿੰਦੇ ਜੀ ਇੱਥੇ ਧਾਵਾ ਬੋਲਿਆ ਗਿਆ, ਜਦ ਕਿ ਉਹ ਲੜਾਈ ਨਾਲ ਜੁੜੀ ਗੱਲ ਸੀ, ਨਜਾਇਜ਼ ਉਸਾਰੀ ਸੀ, ਉੱਥੇ ਨਾ ਹਿੰਦੂ ਸੀ, ਨਾ ਮੁਸਲਮਾਨ ਸੀ, ਨਾ ਪੱਛਮੀ ਬੰਗਾਲ ਦੀ ਭਾਜਪਾ ਦੀ ਗੱਲ ਸੀ, ਨਾ TMC ਦੀ ਗੱਲ ਸੀ। ਸੋ ਇੱਥੋਂ ਇਹਨਾਂ ਚੀਜ਼ਾਂ ਤੋਂ ਸਾਨੂੰ ਸਾਵਧਾਨ ਹੋਣਾ ਪੈਣਾ ਵਾ ਕਿ ਜਿਹੜੇ ਅਸੀਂ WhatsApp ਗਰੁੱਪਾਂ ਦੇ ਵਿੱਚ ਐਡ ਆ, ਉੱਥੇ ਬਹੁਤ ਸਾਰੀ ਐਸੀ ਇਨਫੋਰਮੇਸ਼ਨ ਹੈ ਜਿਹੜੀ ਇਨਫੋਰਮੇਸ਼ਨ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ। ਸੋ ਸ਼ਰਾਰਤੀ ਅਨਸਰਾਂ ਤੇ ਕੇਸ ਦਰਜ ਕਰਨ ਨਾਲ ਇਕੱਲੀ ਗੱਲ ਨਹੀਂ ਬਣਨੀ। ਆਉਣ ਵਾਲੇ ਦਿਨਾਂ 'ਚ ਇਹ ਚੀਜ਼ਾਂ ਨਾ ਵਾਪਰਨ, ਤੁਹਾਨੂੰ ਇਹ ਯਕੀਨੀ ਬਣਾਉਣਾ ਪੈਣਾ ਵਾ। ਆਉਣ ਵਾਲੇ ਦਿਨਾਂ ਦੇ ਵਿੱਚ ਕਮਿਊਨਿਟੀ ਕਲੈਸ਼ਸ ਜਿਹੜੇ ਆ ਉਹ ਹੋਰ ਵੱਡੀ ਹਿੰਸਾ ਨਾ ਬਣ ਜਾਣ, ਤੁਹਾਨੂੰ ਇਹ ਯਕੀਨੀ ਬਣਾਉਣਾ ਪੈਣਾ ਤੇ ਤੁਹਾਨੂੰ ਸਾਰਿਆਂ ਨੂੰ ਇਹ ਅਹਿਸਾਸ ਕਰਾਉਣਾ ਪੈਣਾ ਕਿ ਹਾਂ, ਤੁਸੀਂ ਜੇਕਰ ਭਾਰਤ ਦੇ ਵਿੱਚ ਰਹਿੰਦੇ ਹੋ, ਤੁਸੀਂ ਮਹਿਫੂਜ਼ ਹੋ, ਤੁਹਾਨੂੰ ਕੋਈ ਖਤਰਾ ਨਹੀਂ ਹੈ। ਤੁਹਾਡਾ ਬੱਚਾ ਆਸਾਨੀ ਨਾਲ ਘਰੋਂ ਖੇਡ ਸਕਦਾ ਬਾਹਰ, ਉਹਨੂੰ ਕੋਈ ਖਤਰਾ ਨਹੀਂ ਹੈ। ਤੁਹਾਡੀ ਲੁੱਟ-ਪੱਟ ਨਹੀਂ ਹੋਊਗੀ, ਤੁਹਾਨੂੰ ਕੋਈ ਲੁੱਟੇਗਾ ਨਹੀਂ, ਤੁਹਾਨੂੰ ਕੋਈ ਤੁਹਾਡਾ ਧਾਰਮਿਕ ਪਹਿਰਾਵਾ, ਟਿੱਕਾ, ਤਿਲਕ ਜਾਂ ਹੋਰ ਜਿਹੜੇ ਤੁਹਾਡੇ ਧਾਰਮਿਕ ਚਿੰਨ੍ਹ ਆ, ਕੜਾ ਕਰਕੇ ਜਾਂ ਟੋਪੀ ਕਰਕੇ ਤੁਹਾਡੇ ਸਿਰ ਤੇ, ਤੁਹਾਨੂੰ ਕੀ ਜਿਹੜਾ ਵਾ ਉਹ ਟਾਰਗੇਟ ਨਹੀਂ ਕਰੇਗਾ। ਜੀ। ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲੈਂਦੇ ਜਾਂਦੇ-ਜਾਂਦੇ। ਅਰਵਿੰਦ ਕੇਜਰੀਵਾਲ ਜੀ ਕਹਿੰਦੇ ਜੀ
ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਵਾ ਉਹਨਾਂ ਹੂੰ ਨੂੰ ਇਨਵੋਲਵ ਹੋਣਾ ਚਾਹੀਦਾ, ਉਹਨਾਂ ਨੂੰ ਇਹ ਹੋਣਾ ਚਾਹੀਦਾ। ਚਲੋ ਠੀਕ ਆ, ਐਜ਼ ਏ ਚੀਫ ਮਿਨਿਸਟਰ ਉਹਨਾਂ ਨੇ ਜੋ ਕਿਹਾ ਉਹਨਾਂ ਕੁ ਬਣਦਾ ਸੀ, ਪਰ ਕੀ ਕਾਫੀ ਹੈ? ਹੂੰ ਅਸੀਂ ਹਰ ਗੱਲ 'ਚ ਕਹਿੰਦੇ ਕਿ ਜੀ ਅਸੀਂ ਸਿਰਫ ਕਾਂਗਰਸ ਦੀ ਖਿੱਚ ਦੇ ਵਿੱਚ ਹੀ, ਅਸੀਂ ਬੀਜੇਪੀ ਦੀ ਖਿੱਚ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਰਹਿੰਦੇ ਕਿ ਜੀ ਨਹੀਂ ਬੜਾ ਚੰਗਾ ਬੜਾ ਚੰਗਾ ਹੈ। ਅਸੀਂ ਕਹਿਣਾ ਚੰਗਾ ਹੋ ਸਕਦਾ ਵਾ, ਸਾਨੂੰ ਤੁਹਾਡੀ ਚੰਗਾ ਕਹਿਣੇ ਸਾਨੂੰ ਕੋਈ ਉਹਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਕਿਉਂ ਕਹਿਣੇ ਆ, ਪਰ ਅਸੀਂ ਕਹਿੰਦੇ ਜਵਾਬਦੇਹੀ ਤਾਂ ਤੈਅ ਹੋਵੇ। ਇੱਕ ਜੇਕਰ ਕਲਰਕ ਬੈਠਾ ਹੈ ਬਾਊ ਦੇ ਕਮਰੇ ਦੇ ਮੂਹਰੇ, ਉਹ ਵੀ ਕਹਿ ਦਿੰਦਾ ਕਿ ਨਹੀਂ ਜੀ ਫਲਾਣਾ ਸਾਹਿਬ ਸ਼ਾਮ ਨੂੰ ਮਿਲਣਗੇ। ਕੇਜਰੀਵਾਲ ਜੀ ਮੁੱਖ ਮੰਤਰੀ ਨੇ, ਮੁੱਖ ਮੰਤਰੀ ਤਾਂ ਹਿੰਦੂਆਂ ਦਾ ਵੀ, ਮੁੱਖ ਮੰਤਰੀ ਮੁਸਲਮਾਨਾਂ ਦਾ ਵੀ ਹੈ। ਸਾਰਿਆਂ ਦਾ ਸੋ ਹੀ ਆ ਜੀ। ਸ਼ਾਂਤੀ ਦੀ ਅਪੀਲ ਪੰਜਾਬ 'ਚ ਆ ਕੇ ਤਿਰੰਗਾ ਯਾਤਰਾ ਜੇ ਨਿਕਲ ਸਕਦੀ ਹੈ ਪੰਜਾਬ 'ਚ ਆ ਕੇ, ਤੇ ਉਹ ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਜਿਹਦੀ ਪਰਮਿਸ਼ਨ ਵੀ ਹੈ ਨਹੀਂ, ਉੱਥੇ ਉਹਨਾਂ ਇਲਾਕਿਆਂ 'ਚ ਜਾ ਕੇ ਤੁਸੀਂ ਕੁਛ ਨਾ ਕੁਛ ਕਰਦੇ ਹੋ। ਪੰਜਾਬ ਦਾ ਤੁਹਾਨੂੰ ਬਹੁਤ ਫਿਕਰ ਰਹਿੰਦਾ ਹੈ, ਤੇ ਦਿੱਲੀ ਦੇ ਵਿੱਚ ਵੀ ਤਾਂ ਫਿਕਰ ਕਰੋ ਨਾ, ਵੋਟਾਂ ਤਾਂ ਤੁਹਾਨੂੰ ਸਾਰਿਆਂ ਨੇ ਪਾਈਆਂ। ਮੁੱਖ ਮੰਤਰੀ ਤਾਂ ਦਿੱਲੀ ਦਾ ਕਹਿੰਦੇ ਆ, ਕਿਸੇ ਨੇ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਤਾਂ ਨਹੀਂ ਕਹਿਣਾ ਤੁਹਾਨੂੰ। ਸੋ ਜੀ ਇਕੱਲੀ ਬਿਆਨਬਾਜ਼ੀ ਆ। ਉਧਰ ਦੂਜੇ ਪਾਸੇ ਸੋਨੀਆ ਗਾਂਧੀ ਬੀਬੀ ਇਕੱਠੇ ਹੋਏ ਫਿਰਦੇ ਆ, ਉਹ ਕਹਿੰਦੇ ਜੀ ਅਸੀਂ ਜਿਹੜਾ ਵਾ ਇਹਦੇ ਚਿੰਤਾ ਕੀ, ਤੁਹਾਡੇ ਤੇ ਤਾਂ ਆਪ ਐਲੀਗੇਸ਼ਨ। ਤੁਸੀਂ ਤਾਂ ਆਪ ਸਾਰੀ ਉਮਰ ਜਦੋਂ ਦੇ ਆਏ ਹੋ ਉਦੋਂ ਦੇ ਚਿੰਤਾ 'ਚ ਹੀ ਗੁਜ਼ਾਰਨ ਡਏ ਜੀ ਹੋ। ਬਿਲਕੁਲ, ਤੁਸੀਂ ਕੀਤਾ ਤੁਸੀਂ ਉਹਨਾਂ ਦਾ ਕੀਤੀ ਕੀ ਆ? ਕੋਈ ਨਹੀਂ। ਜੀ, ਜੀ। ਹਾਂਜੀ, ਉਹ ਸਾਰੇ ਜਾਣੇ ਇਕੱਠੇ ਹੋ ਕੇ ਸਾਂਝਾ ਇੱਕ ਬਿਆਨ ਦੇਤਾ ਜੀ ਇਹਨਾਂ ਦੀ ਚੁੱਪੀ ਦੇ ਉੱਤੇ। ਹਾਂਜੀ, ਸਾਨੂੰ ਬੜੇ ਅਸੀਂ ਹੈਰਾਨ ਆ ਵੀ ਸਾਡੇ ਪ੍ਰਧਾਨ ਮੰਤਰੀ ਉਹ ਚੁੱਪ ਕਿਉਂ ਹੋਏ ਇਸ ਦੇ ਉੱਤੇ। ਆਈ ਹੂੰ, ਥਿੰਕ ਇਹ ਹੁਣ ਕੋਈ ਬਹੁਤਾ ਹੈਰਾਨ ਹੋਣ ਵਾਲੀ ਜਿਹੜੀ ਉਹ ਗੱਲ ਨਹੀਂ ਆ। ਜਿੱਦਾਂ ਦੀਆਂ ਗੱਲਾਂ ਆਪਾਂ ਇਹਨਾਂ ਨੂੰ ਸੁਣਦੇ ਆ, ਹਿੰਦੂ ਹਿਰਦੇ ਸਮਰਾਟ ਕਹਿ ਕੇ ਜਿਸ ਬੰਦੇ ਨੂੰ ਬੁਲਾਇਆ ਜਾ ਰਿਹਾ ਆ, ਜਿਸ ਜੀ, ਨੂੰ ਇੱਕ ਧਰਮ ਦੇ ਫਿਰਕੇ ਵਾਲੇ ਲੋਕ ਹੀ ਕਹਿ ਸਕਦੇ ਆ ਵੀ ਉਹੀ ਕਹਿੰਦੇ ਆ ਵੀ ਉਹ ਸਾਡਾ ਹੀ ਆ, ਤੁਹਾਨੂੰ ਤਾਂ ਅਸੀਂ ਭਜਾ ਭਜਾ ਕੇ ਤੁਹਾਨੂੰ ਚੇਤੇ ਕਰਾਵਾਂਗੇ। ਕਦੀ ਕਿਸੇ ਨੂੰ 84 ਚੇਤਾ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਕਦੀ ਕਿਸੇ ਨੂੰ ਗੁਜਰਾਤ ਚੇਤਾ ਕਰਾਉਣ ਦੀ ਗੱਲ ਕਰਦੇ ਆ। ਇਹਨਾਂ ਨੇ ਕਰਨਾ ਕੀ ਆ? ਥੋੜੇ ਦਿਨ ਪਹਿਲਾਂ ਜਦ ਜੈ ਸ਼ੰਕਰ ਹੁਣੀ ਇੱਥੇ ਅਮਰੀਕਾ 'ਚ ਆਏ ਸੀ, ਤਾਂ ਹਾਂਜੀ, ਸਾਡੇ ਜਿਹੜੇ ਸੈਕਰਟਰੀ ਆਫ ਸਟੇਟ ਨੇ ਕਿਹਾ ਸੀਗਾ ਵੀ ਜਿਹੜੀ ਹਿਊਮਨ ਰਾਈਟ ਅਬਿਊਜ਼ ਹੋ ਰਹੇ ਆ, ਉਸ ਹੂੰ, ਦੇ ਉੱਤੇ ਅਸੀਂ ਕੜੀ ਨਜ਼ਰ ਰੱਖੇ ਹੋਏ ਆ ਭਾਰਤ ਦੇ ਉੱਤੇ। ਸੋ ਹਾਂਜੀ, ਉਹਨਾਂ ਨੇ ਦੇਖੋ ਯੂਕਰੇਨ ਦੇ ਮਾਮਲੇ 'ਚ ਆਪਣਾ ਜਿਹੜਾ ਪੱਖ ਮਜ਼ਬੂਤ ਕਰਵਾਉਣਾ ਸੀਗਾ ਇੰਡੀਆ ਦੇ ਵੱਲੋਂ, ਉਹ ਵੀ ਗੱਲ ਹੈਗੀ ਆ। ਪਰ ਇਹ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਨਜ਼ਰ ਰਹਿੰਦੀ ਹੈ। ਬਹੁਤ ਸਾਰੇ ਜਿਹੜੇ ਕ੍ਰਿਸਚਨਾਂ ਦੇ ਨਾਲ ਉੱਥੇ ਧੱਕਾ ਹੋਇਆ ਹੈ, ਉਸ ਨੂੰ ਲੈ ਕੇ ਕਈ ਇੱਥੇ ਦੀਆਂ ਜਥੇਬੰਦੀਆਂ ਬੋਲਦੀਆਂ ਰਹਿੰਦੀਆਂ ਹੈ। ਇਹ ਕੋਈ ਪਹਿਲਾ ਫਿਰਕਾ ਨਹੀਂ ਆ ਜਿਸ ਦੇ ਨਾਲ ਇਸ ਟਾਈਮ ਮੈਜੋਰਟੀ ਦੇ ਦੁਆਰਾ ਜਿਹੜਾ ਉਹ ਧੱਕਾ ਹੋ ਰਿਹਾ ਆ, ਭੜਕਾ ਕੇ ਜਿਹੜਾ ਉਹ ਕਰਵਾਇਆ ਜਾ ਰਿਹਾ। ਮੈਂ ਨਹੀਂ ਕਹੂੰਗਾ ਵੀ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਸ਼ਾਮਲ ਨੇ, ਕਦੀ ਕਦੀ ਵੀ ਨਹੀਂ ਹੁੰਦੇ, ਕਦੀ ਵੀ ਨਹੀਂ ਹੁੰਦੇ। ਕੁਛ ਕੁ ਜਿਹੜੇ ਚੁਣਿੰਦਾ ਲੋਕ ਜਿਹੜੇ ਕਿ ਅਜਿਹੀ ਅੱਗ ਨੂੰ ਵਧਾਵਾ ਦਿੰਦੇ ਆ, ਉਹ ਇਸ ਚੀਜ਼ ਦੇ ਵਿੱਚ ਜ਼ਿੰਮੇਵਾਰ ਹੁੰਦੇ ਆ। ਚਾਹੇ ਉਹਨਾਂ ਨੂੰ ਪੇਡ ਐਕਟਰਸ ਕਹਿ ਲਓ ਵੀ ਇਹ ਕਿਸੇ ਦੇ ਭੜਕਾਵੇ ਤੇ ਆ, ਤੇ ਕਈ ਵਾਰੀ ਜਿਹੜੇ ਉਹ ਪੈਸੇ ਲੈ ਕੇ ਉਹਨਾਂ ਤੋਂ ਇਹ ਕੰਮ ਜਿਹੜਾ ਕਰਵਾਇਆ ਜਾਂਦਾ ਆ। ਕਰਵਾਉਣ ਵਾਲੇ ਉਹੀ ਨੇ ਜਿਨ੍ਹਾਂ ਨੇ ਪਹਿਲੀਆਂ ਹਿੰਸਾਵਾਂ ਕਰਾਈਆਂ, ਉਹ ਦੁਬਾਰਾ ਕਰਵਾ ਰਹੇ ਆ। ਲੋਕਾਂ ਦੇ ਵਿੱਚ ਪਾੜਾ ਜਿਹੜਾ ਆ ਉਹ ਵਧਾ ਰਹੇ ਆ। ਇਹ ਤੇ ਕਈ ਤਰੀਕੇ ਦੀ ਗੇਮ ਪ੍ਰਵੀਨ ਜੀ ਪੋਲੀਟੀਕਲ ਤੌਰ ਦੇ ਉੱਤੇ ਵੀ ਜਿਹੜੀ ਉਹ ਚੱਲਦੀ ਹੁੰਦੀ ਆ। ਜਿੰਨੀ ਦੇਰ ਤੱਕ ਇਹ ਲੋਕ ਡਿਵਾਈਡ ਰਹਿਣਗੇ, ਕੋਈ ਮੁੱਦਿਆਂ ਦੀ ਗੱਲ ਜਿਹੜੀ ਉਹ ਨਹੀਂ ਕਰੂਗਾ। ਇੱਕ ਤੁਹਾਨੂੰ ਸ਼ਾਇਦ ਤੁਸੀਂ ਵੀ ਉਹ ਵੀਡੀਓ ਦੇਖੀ ਹੋਵੇ, ਕਈਆਂ ਨੇ ਦੇਖੀ ਹੋਵੇ, ਕਈ ਸਾਲ ਪੁਰਾਣੀ ਹੈ। ਇੱਕ ਕੁਨਾਲ ਕਾਮਰਾ ਕਰਕੇ ਜੀ, ਜਿਹੜਾ ਆ ਕਮੇਡੀਅਨ ਆ, ਉਹਨੇ ਇਸੇ ਚੀਜ਼ ਤੋਂ ਆਪਣਾ ਇੱਕ ਹਿਸਾਬ ਦੇ ਨਾਲ ਕਰੀਅਰ ਜਿਹੜਾ ਆ ਪੋਲੀਟੀਕਲ ਸਟਾਇਰ ਦੇ ਵਿੱਚ ਬਣਾ ਲਿਆ। ਕਹਿੰਦਾ ਵੀ ਹਿੰਦੂ ਮੁਸਲਿਮ ਸਿਆਚਨ ਦੇ ਵਿੱਚ ਜਵਾਨ ਆ, ਉਹ ਏਦਾਂ ਆ। ਕਹਿੰਦਾ ਉਹਦਾ ਛੱਡੋ, ਘਰ ਦੇ ਬਾਹਰ ਕੂੜਾ ਸਾਫ਼ ਕਦੋਂ ਕਰੋਗੇ? ਇਹਦੇ ਬਾਰੇ ਦੱਸੋ ਤੁਸੀਂ। ਤੁਸੀਂ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰ ਰਹੇ? ਵੀ ਇਹ ਚੀਜ਼ਾਂ ਜਿਹੜੀਆਂ ਉਹ ਕਦੋਂ ਠੀਕ ਹੋਣਗੀਆਂ? ਤੁਸੀਂ ਲੋਕਾਂ ਨੂੰ ਇਸ ਹਿਸਾਬ ਦੇ ਵਿੱਚ ਭੜਕਾ ਕੇ ਜਿਹੜਾ ਆ ਉਹ ਬਹੁਤ ਬੁਰੇ ਹਾਲਾਤ ਜਿਹੜੇ ਉਹ ਬਣ ਚੁੱਕੇ ਆ। ਰਵੀ ਸ਼ਰਮਾ ਜਿਹੜਾ ਐਨਡੀਟੀਵੀ ਦੇ ਉੱਤੇ ਕਰਦਾ ਆ, ਵੀ ਉਹ ਕਈ ਵਾਰੀ ਕਹਿੰਦਾ ਸੀ ਵੀ ਤੁਸੀਂ ਦੇਖੋ ਤੁਹਾਡੇ ਨਿਆਣਿਆਂ ਨੂੰ ਇਹ ਬੰਬ ਬਣਾ ਰਹੇ ਆ, ਇਸ ਅੱਗ ਦੇ ਵਿੱਚ ਝੁਲਸਣਾ ਉਹਨਾਂ ਨੇ ਹੀ ਆ, ਝੁਲਸ ਉਹੀ ਰਹੇ ਨੇ। ਸਮਝ ਜਿਹੜਾ ਉਹ ਨਹੀਂ ਆ ਰਿਹਾ। ਜਿਨ੍ਹਾਂ ਨੇ ਹਿੰਸਾ ਕਰਦੇ ਆ, ਕਰਵਾਉਂਦੇ ਆ, ਉਹ ਫਿਰ ਉਦਾਂ ਦੇ ਉਦਾਂ ਹੀ ਜਿਹੜੇ ਉਹ ਬਚੇ ਜਿਹੜੇ ਉਹ ਰਹਿ ਜਾਂਦੇ ਆ। ਇਹ ਬੜੀ ਅਫਸੋਸ ਵਾਲੀ ਗੱਲ ਆ। ਲੋਕ ਇਹਨਾਂ ਦੇ ਦੁਆਰਾ ਫੈਲਾਇਆ ਜਾ ਰਿਹਾ ਜ਼ਹਿਰ ਆ, ਉਸ ਨੂੰ ਪਤਾ ਨਹੀਂ ਕੀ ਸਮਝ ਕੇ, ਕਿਹੜਾ ਉਹ ਪੋਸ਼ਣ ਸਮਝ ਕੇ ਜਿਹੜਾ ਉਹ ਪੀ ਜਾ ਰਹੇ ਆ, ਤੇ ਬਾਅਦ 'ਚ ਉਹੋ ਜਿਹੀਆਂ ਚੀਜ਼ਾਂ ਆਪ ਅੱਗੇ ਤੋਂ ਅੱਗੇ ਜਿਹੜਾ ਉਹ ਕਰ ਰਹੇ ਆ। ਕਿਸੇ ਨੇ ਖੁਦ ਕਦੀ ਰਿਸਰਚ ਨਹੀਂ ਕਰਨੀ, ਕਿਸੇ ਨੇ ਕੋਈ ਜਿਹੜਾ ਉਹ ਆਪ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ। ਜੋ WhatsApp ਦੇ ਉੱਤੇ ਆ ਗਿਆ ਉਹੀ ਸੱਚ ਆ ਉਹਨਾਂ ਦੇ ਲਈ, ਤੇ ਉਸ ਨੂੰ ਦੇਖ ਕੇ ਕਿੰਨੇ ਲੋਕ ਪਹਿਲੋਂ ਮਰੇ, ਕਿੰਨੇ ਲੋਕ ਪਤਾ ਨਹੀਂ ਹੋਰ ਇਹਨਾਂ ਨੇ ਅੱਗੇ ਮਾਰਦੇ ਆ। ਹਾਂਜੀ ਰਾਜ ਜੀ, ਬਿਲਕੁਲ ਅਸੀਂ ਤਾਂ ਇਹਨਾਂ ਗੱਲਾਂ ਤੇ ਹੀ, ਜਿਹੜਾ ਵਾ ਉਹ ਚਰਚਾ ਕਰ ਰਹੇ ਸੀਗੇ ਕਿ ਇਹ ਜਿਹੜੇ ਪੋਲੀਟੀਕਲ ਲੋਕ ਆ, ਮੈਨੂੰ ਤੁਹਾਡੀ ਗੱਲ ਬਹੁਤ ਚੰਗੀ ਲੱਗੀ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਕਹੀ
ਕਿ ਦੇਖਿਓ ਕਿਸੇ ਕਿਤੇ ਨੇਤਾ ਦਾ ਬੱਚਾ ਸੀਗਾ ਉਹ ਜੋ ਇੱਥੇ ਪਥਰਾਅ ਹੋਇਆ ਜਾਂ ਉਸਦੇ ਵਿੱਚ ਕੋਈ ਜਿਨ੍ਹਾਂ ਨੇ ਮਸਜਿਦਾਂ ਦੇ ਵਿੱਚ ਚੜ੍ਹ ਕੇ ਨਾਅਰੇਬਾਜ਼ੀ ਕੀਤੀ ਹੈ, ਨਹੀਂ ਸੀਗਾ ਔਰ ਹੋਊਗਾ ਵੀ ਨਹੀਂ। ਸਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਇਹਨਾਂ ਦੇ ਟੂਲ ਬਣ ਕੇ ਅਸੀਂ ਕਿਸੇ ਫਿਰਕਾ ਵਿਸ਼ੇਸ਼ ਨੂੰ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਕਰਕੇ ਉਹਦਾ ਨੁਕਸਾਨ ਕਰ ਰਹੇ ਹਾਂ, ਜਦ ਕਿ ਇਹਦਾ ਜਿਹੜਾ ਸਿਆਸੀ ਲਾਹਾ ਵਾ ਉਹ ਕੋਈ ਹੋਰ ਲੋਕ ਲੈ ਲਿਆ। ਮਤਲਬ ਹਿੰਦੂ ਧਰਮ ਦੇ ਲੋਕਾਂ ਨੂੰ ਵੀ, ਜਿਹੜੇ ਬਹੁ ਗਿਣਤੀ ਆਪਣੇ ਆਪ ਨੂੰ ਕਹਿੰਦੇ ਨੇ, ਉਹਨਾਂ ਨੂੰ ਵੀ ਸਮਝਣਾ ਪੈਣਾ ਕਿ ਅੱਜ ਸਾਡੇ ਜੇਕਰ ਤਿਉਹਾਰ ਖਰਾਬ ਕਰਨ ਦੀ ਗੱਲ ਆਈ ਹੈ, ਜਿਹੜੇ ਇਹੀ ਕਹਿ ਰਹੇ ਨੇ, ਨੈਰੇਟਿਵ ਸਿਰਜਿਆ ਜਾ ਰਿਹਾ ਕਿ ਹਿੰਦੂਆਂ ਦੇ ਤਿਉਹਾਰਾਂ ਤੋਂ ਖਤਰਾ ਹੈ ਜੀ, ਉਹ ਕੌਣ ਕਰ ਰਿਹਾ ਵਾ? ਕੀ ਉਹਨਾਂ ਦੇ ਘਰੇ ਆ ਕੇ ਕਿਸੇ ਮੁਸਲਮਾਨ ਭਰਾ ਨੇ ਕਿਹਾ ਵੀ ਤੁਸੀਂ ਖਬਰਦਾਰ ਜੇ ਉਧਰ ਦੀ ਲੰਘੇ ਤਾਂ? ਕਿਸੇ ਨੇ ਕੋਈ ਟਾਈਮ ਬੰਨਿਆ ਉਹਨਾਂ ਨਾਲ? ਨਹੀਂ ਬੰਨਿਆ। ਕਿਸੇ ਮੁਸਲਮਾਨ ਭਰਾ ਨੇ ਕੋਈ ਬਾਈਟ ਦਿੱਤੀ ਹੈ ਵੀ ਇੱਧਰ ਦੀ ਲੰਘਣਾ ਮਨਾ ਹੈ? ਨਹੀਂ। ਜੇਕਰ ਇਹ ਹੋਇਆ ਹੀ ਨਹੀਂ ਹੈ ਤਾਂ ਫਿਰ ਤੁਸੀਂ ਕਿਉਂ ਇਹ ਚੀਜ਼ਾਂ ਕਰ ਰਹੇ ਹੋ? ਸੋ ਬਿਲਕੁਲ ਅਸੀਂ ਬੇਸ਼ੱਕ ਇਹ ਤੇ ਚਰਚਾ ਕੀਤੀ ਹੈ ਔਰ ਕਰਦੇ ਰਹਾਂਗੇ, ਕਿਉਂਕਿ ਦੇਸ਼ ਦੇ ਵਿੱਚ ਜੋ ਵੀ ਅਨੈਤਿਕ ਕੰਮ ਹੋਣਗੇ, ਗੈਰ ਇਖਲਾਕੀ ਹੋਣਗੇ, ਗੈਰ ਸੰਵਿਧਾਨਿਕ ਕੰਮ ਹੋਣਗੇ, ਸਾਨੂੰ ਉਹਨਾਂ ਤੇ ਬੋਲਣਾ ਪਊਗਾ। ਮਾਰਟਿਨਾ ਨਵਰਾਤਿਲੋਵਾ ਰਾਜ ਜੀ। ਬਹੁਤ ਮਹਾਨ ਟੈਨਿਸ ਪਲੇਅਰ ਹੋਏ ਨੇ, ਮਾਰਟਿਨਾ ਨਵਰਾਤਿਲੋਵਾ, ਤੇ ਉਹਨਾਂ ਨੇ ਦਿੱਲੀ ਵਾਇਲੈਂਸ ਤੇ ਟਵੀਟ ਕੀਤਾ ਪ੍ਰਧਾਨ ਮੰਤਰੀ ਨੂੰ ਕਹਿ ਕੇ, ਕਹਿੰਦੇ ਜੀ ਆਹ ਕੀ ਹੋ ਰਿਹਾ? ਔਰ ਪਹਿਲੀ ਦਫਾ ਨਹੀਂ ਹੈ, ਇੱਕ ਵਾਰੀ ਪਹਿਲਾਂ ਜਦੋਂ ਅਮਿਤ ਸ਼ਾਹ ਨੇ ਟਵੀਟ ਕੀਤਾ ਸੀ ਨਾ ਕਿ ਸਾਡਾ ਦੇਸ਼ ਲੋਕਤੰਤਰ ਹੈ ਤੇ ਮੋਦੀ ਸਾਹਿਬ ਬਹੁਤ ਵੱਡੇ ਲੋਕਤਾਂਤਰਿਕ ਦੇਸ਼ ਦੇ ਜਿਹੜੇ ਆ ਉਹ ਆਗੂ ਨੇ, ਉਹਨੇ ਟਵੀਟ ਕੀਤਾ ਕਿ ਮੈਂ ਇਹ ਗੱਲ ਸਹੀ ਆ ਕਿ ਮੈਂ ਇੱਕ ਮਜ਼ਾਕ ਹੋਰ ਕਰਾਂ। ਮਤਲਬ ਇੱਥੋਂ ਤੱਕ ਵੀ ਉਹਨਾਂ ਦੀ ਜਿਹੜੀ ਆ ਸੋਝੀ ਆ। ਰਾਣਾ ਅਯੂਬ ਦੇ ਉਹਨਾਂ ਨੇ ਇੱਕ ਵੀਡੀਓ, ਰਾਣਾ ਅਯੂਬ ਨੇ ਜਿਹੜਾ ਟਵੀਟ ਕੀਤਾ ਸੀ, ਉਹ ਵੀ ਇੱਕ ਵੀਡੀਓ ਪੋਸਟ ਕੀਤਾ ਉਹਨਾਂ ਨੇ ਕਿ ਕਿਵੇਂ ਜਿਹੜੇ ਆ ਉਹ ਜਦੋਂ ਝਾਕੀ ਨਿਕਲ ਰਹੀ ਸੀ, ਜਿਹੜਾ ਜਲੂਸ ਹੈ ਜਾਂ ਜਿਹੜੀ ਜਯੰਤੀ ਮਨਾਉਣ ਵਾਲੇ ਲੋਕ ਸੀਗੇ ਜਾਂ ਸ਼ੋਭਾ ਯਾਤਰਾ ਕਹਿ ਦਿੰਦੇ ਆ, ਜਦੋਂ ਕੁਛ ਅੱਗੇ ਗਈ ਤਾਂ ਉਸ ਤੋਂ ਬਾਅਦ ਇਹ ਸਾਰਾ ਕੁਛ ਸ਼ੁਰੂ ਕੀਤਾ ਗਿਆ। ਤੇ ਇਹ ਇਕੱਲੀ ਮਾਰਟਿਨਾ ਨਵਰਾਤਿਲੋਵਾ ਵਰਗੇ ਲੋਕ ਬਹੁਤ ਘੱਟ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਬੋਲਦੇ ਨੇ। ਤੁਹਾਨੂੰ ਪਤਾ ਹੀ ਹੈ ਇੱਥੇ ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਜਿਹੜੇ ਲੋਕ ਸਰਕਾਰੀ ਸੋਚ ਦੇ ਮਾਲਕ ਹੋ ਜਾਂਦੇ ਨੇ। ਸਰਕਾਰੀ ਸੋਚ ਤੋਂ ਮਤਲਬ ਉਹ ਬੰਦਾ ਜਿਹੜਾ ਦਰਬਾਰੀ ਬਣ ਜਾਵੇ, ਖੁਸ਼ਾਮਦੀਆ ਬਣ ਜਾਵੇ, ਜਿਹੜਾ ਬੰਦਾ ਸਿਰਫ ਜੀ ਹਜ਼ੂਰੀਆ ਬਣ ਜਾਵੇ। ਔਰ ਇੱਥੇ ਖਿਡਾਰੀ ਜਿਹੜਾ ਹੁੰਦਾ ਉਹਨੂੰ ਇਸੇ ਕਰਕੇ ਵਧੀਆ ਮੰਨਿਆ ਜਾਂਦਾ ਜ਼ਮਾਨੇ 'ਚ, ਉਹਨੂੰ ਇਸੇ ਕਰਕੇ ਉਹਨਾਂ ਤੇ ਫਿਲਮਾਂ ਬਣਦੀਆਂ ਵਾ। ਇੱਕ ਬ੍ਰਿਟਿਸ਼ ਨਾਵਲਕਾਰ ਦਾ ਇੱਕ ਬੜਾ ਸੋਹਣਾ ਕੋਟ ਆ, ਉਹ ਕਹਿੰਦੇ ਕਿ ਆ ਪਲੇਅਰ ਕੈਨ ਵੀ ਮੋਟੀਵੇਟ ਦ ਪੀਪਲ, ਜਿਹੜੇ ਆ ਉਹ ਉਹਨਾਂ ਨੂੰ ਜ਼ਿਆਦਾ ਕਰ ਸਕਦਾ। ਹਾਲਾਂਕਿ ਉਹ ਕਹਿੰਦਾ ਕਿ ਜਿਹੜਾ ਚਾਈਲਡ ਬੱਚਾ ਹੁੰਦਾ ਨਾ, ਸਭ ਤੋਂ ਪਹਿਲਾਂ ਜੇਕਰ ਕਿਸੇ ਤੋਂ ਸੌਖਾ ਮੋਟੀਵੇਟ ਹੋ ਸਕਦਾ ਉਹ ਪਲੇਅਰ ਤੋਂ ਹੁੰਦਾ ਵਾ। ਉਹਨਾਂ ਤੇ ਐਵੇਂ ਨਹੀਂ ਫਿਲਮਾਂ ਬਣਦੀਆਂ। ਪਰ ਇੱਥੇ ਜਿਹੜੇ ਲੋਕ ਨੇ ਸਾਡੇ ਪਲੇਅਰ ਕਹਿ ਲਓ, ਸੈਲੀਬ੍ਰਿਟੀਜ਼ ਕਹਿ ਲਓ, ਉਹ ਕਿੱਦਾਂ ਦਾ ਉਹਨਾਂ ਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿੱਦਾਂ ਦਾ ਮਤਲਬ ਰਿਐਕਸ਼ਨ ਆ, ਸਾਇਲੈਂਟ ਆ, ਉਹ ਦਰਬਾਰੀ ਬਣ ਚੁੱਕੇ ਆ ਜੀ, ਬੋਲਦੇ ਹੀ ਨਹੀਂ ਆ। ਤੁਸੀਂ ਦੇਖੋ ਵੀ ਤਾਪਸੀ ਪੰਨੂ ਬੋਲ ਸਕਦੀ ਹੈ ਕਿਸਾਨੀ ਅੰਦੋਲਨ ਤੇ, ਪ੍ਰੀਟੀ ਜੈਂਟਾ ਬੋਲ ਸਕਦੀ ਆ, ਪ੍ਰਿਯੰਕਾ ਚੋਪੜਾ ਬੋਲ ਸਕਦੀ ਹੈ, ਗ੍ਰੇਟਾ ਥਨਬਰਗ ਬੋਲ ਸਕਦੀ ਆ, ਰਿਹਾਨਾ ਬੋਲ ਸਕਦੀ ਹੈ, ਸਵਰਾ ਭਾਸਕਰ ਬੋਲ ਸਕਦੀ ਹੈ, ਗੁਲਪਨਾਗ ਬੋਲ ਸਕਦੀ ਹੈ। ਬੀਬੀਆਂ ਬੋਲ ਰਹੀਆਂ ਵਾ, ਮਾਰਟਿਨਾ ਨਵਰਾਤਿਲੋਵਾ ਬੋਲ ਸਕਦੀ ਹੈ, ਰਾਣਾ ਅਯੂਬ ਬੋਲ ਸਕਦੀ ਹੈ। ਪਰ ਜਿਹੜੇ ਬੀਬੇ ਆ ਉਹ ਬਸ ਬੀਬੇ ਬਣ ਕੇ ਬੈਠੇ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਉਹ ਫਿਰ ਕਾਪੀ ਪੇਸਟ ਟਵੀਟ ਜੋ ਕਰਦੇ ਆ ਨਾ, ਫਿਰ ਹੁਣ ਏਦਾਂ ਹੁੰਦਾ ਹੈ। ਪ੍ਰਵੀਨ ਜੀ, ਆਪਾਂ ਦੇਖਿਆ ਸੀਗਾ ਫਾਰਮਰ ਪ੍ਰੋਟੈਸਟ ਦੇ ਵੇਲੇ ਉਹਨਾਂ ਨੇ ਕਿੱਦਾਂ ਜਿਹੜਾ ਉਹ ਕੀਤਾ ਸੀ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਸਾਂਝੀ ਸਾਦਾ ਇੱਥੇ ਹੀ ਹੁਣ ਸਮਾਪਤ ਆ, ਤੇ ਅਸੀਂ ਤੁਹਾਨੂੰ ਜ਼ਰੂਰ ਬੇਨਤੀ ਕਰਦੇ ਤੁਸੀਂ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਕਰੋ। ਵੱਧ ਤੋਂ ਵੱਧ ਜਿਹੜੇ ਆ ਤੁਸੀਂ ਜਾਣਕਾਰੀਆਂ ਆਪ ਵੀ ਜਿਹੜਾ ਉਹ ਲਿਆ ਕਰੋ, ਤੇ ਨਾਲ ਦੇ ਨਾਲ ਜਿਹੜਾ ਉਹ ਦੱਸਿਆ ਕਰੋ, ਤਾਂ ਜੋ ਆਪਾਂ ਇਸ ਦੇ ਵਿੱਚ ਤੁਹਾਡੇ ਵਿਚਾਰ ਜਿਹੜੇ ਉਹ ਜਾਣਦੇ ਰਹੀਏ। ਤੇ ਮਿਲਾਂਗੇ ਜੀ ਕੱਲ ਨੂੰ ਫਿਰ ਨਵੇਂ ਟੌਪਿਕ ਦੇ ਨਾਲ ਪ੍ਰੋਗਰਾਮ ਸਾਂਝੀ ਸਾਧ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।